ये गल क्लीयर है कि जेड़े जेड़े साडे दोने कौम दे हीरे ने दे वर वर्किंग फॉर खालिस्तान ते इन्हां नूं साइलेंस कीता गया। किसी नूं भी पुछ लो जेड़ा खालिस्तानी नहीं भी है, जेड़ी आम सिविल सोसाइटी है, तुसी उन्हां नूं पुछ लो तो सब तो पहले तुहाडे दिमाग ते तुहाडी ज़बान ते इक्को ना आएगा गवर्नमेंट ऑफ इंडिया। इंडिया जिहड़ा वार कर रहा है ਜਾਂ ਪਿੱਛੇ ਕੀਤਾ ਸੀ ਜਿਹੜਾ ਹੁਣ ਵੀ ਕਰ ਰਿਹਾ ਹੈ, ਇਹਨਾਂ 'ਚ ਐਡਮਿਟ ਕਰਨ ਦੀ ਓਨ ਕਰਨ ਦੀ ਹਿੰਮਤ ਨਹੀਂ। ਜਿਸ ਤਰ੍ਹਾਂ ਪਿਛਲੀ ਇਲੈਕਸ਼ਨਸ ਤੋਂ ਪਹਿਲਾਂ ਕਸ਼ਮੀਰ ਦਿੱਤਵਾ ਦੀ ਲੈਬੋਰਟਰੀ ਬਣਿਆ ਸੀ, ਹੁਣ ਪੰਜਾਬ ਕੋਲੋਂ ਵੋਟ ਲੈਣ ਦੀ ਉਹਨਾਂ ਦੀ ਮਨਸ਼ਾ ਨਹੀਂ ਹੈ। ਪੰਜਾਬ ਦੇ ਸਿਰ ਤੇ ਬਾਕੀ ਹਿੰਦੁਸਤਾਨ ਕੋਲ ਵੋਟ ਲੈਣ ਦੀ ਮਨਸ਼ਾ ਹੈ। ਇਹ ਇੰਡੀਆ ਦੀ ਕੋਸ਼ਿਸ਼ ਹੈ ਉਹ ਸਾਰੀ ਗੱਲ ਨੂੰ ਟਵਿਸਟ ਕਰਕੇ ਟੂ ਗਿਵ ਬੈਡ ਨੇਮ ਟੂ ਦੀ ਖਾਲਿਸਤਾਨ। ਇਹਨਾਂ ਨੂੰ ਇੱਕ ਵਾਇਲੈਂਟ ਕਮਿਊਨਿਟੀ ਦਾ ਟੈਗ ਦਿੱਤਾ ਜਾਵੇ ਅਤੇ ਵੈਸਟ ਦੇ ਵਿੱਚ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਸਪੇਸ ਉੱਥੇ ਇੰਜੋਏ ਕਰ ਰਹੇ ਨੇ ਉਹ ਵੀ ਇਹਨਾਂ ਦੀ ਸਕੁਈਜ਼ ਕੀਤੀ ਜਾਵੇ, ਖੋਲੀ। ਬਾਈਡਨ ਦੀਆਂ ਇੰਟਰਵਿਊਜ਼ ਇਲੈਕਸ਼ਨਸ ਤੋਂ ਪਹਿਲਾਂ ਦੇਖੋ ਤੇ ਹੀ ਵਾਜ਼ ਵੋਕਲ ਅਬਾਊਟ ਕਸ਼ਮੀਰ ਇਸ਼ੂ। ਉਹ ਬੋਲਦਾ ਰਿਹਾ ਕਸ਼ਮੀਰ ਬਾਰੇ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਅਗਰ ਉਹ ਜਿੱਤ ਕੇ ਆ ਗਿਆ ਤਾਂ ਕਸ਼ਮੀਰ ਦਾ ਮਸਲੇ ਦੇ ਵਿੱਚ ਇੰਟਰਵੀਨ ਕਰੇਗਾ ਔਰ ਮਸਲੇ ਨੂੰ ਹੱਲ ਕਰਵਾਉਣ ਪਾਸੇ ਇੱਕ ਸੀਰੀਅਸ ਲੱਗ ਰਿਹਾ ਸੀ। ਨੋਬਡੀ ਇਜ਼ ਟਾਕਿੰਗ ਅਬਾਊਟ ਕਸ਼ਮੀਰ। ਘਰ ਆ ਕੇ ਜਿਹੜੀਆਂ ਉਹਨੂੰ ਲੱਗੇਗਾ ਕਿ ਜਿਹੜਾ ਸਾਡਾ ਘੱਟ ਗਿਣਤੀਆਂ ਪ੍ਰਤੀ ਸਾਡਾ ਰਵੱਈਆ ਹੈ, ਵਰਲਡ ਇਜ਼ ਨਾਟ ਬੋਦਰਡ ਅਬਾਊਟ ਦੈਟ। ਦੁਨੀਆ ਨੂੰ ਕੋਈ ਉਹਦੀ ਪਰਵਾਹ ਨਹੀਂ ਹੈ ਤੇ ਜਿਸ ਤਰ੍ਹਾਂ ਅਸੀਂ ਜੁੱਤੀ ਦੇ ਜ਼ੋਰ ਨਾਲ ਰੱਖਿਆ ਅਸੀਂ ਰੱਖ ਸਕਦੇ। ਦੋਨਾਂ ਹੈਡਸ ਆਫ ਦ ਕੰਟਰੀਜ਼ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਉੱਠਣਾ ਹੀ ਆਪਣੇ ਆਪ ਦੇ ਵਿੱਚ ਦੱਸਦਾ ਕਿ ਆਲ ਇਜ਼ ਨਾਟ ਵੈਲ ਇਨ ਇੰਡੀਆ। 100 ਨੌਜਵਾਨ ਪਰਮਜੀਤ ਸਿੰਘ ਮੰਡ ਦੇ ਨਾਲ ਜਾਣਗੇ ਅਤੇ ਆਪਣਾ ਜਿਹੜਾ ਪ੍ਰੋਟੈਸਟ ਵੀ ਲੌਂਚ ਕਰਕੇ ਆਉਣਗੇ ਅਤੇ ਆਪਣਾ ਇੱਕ ਮੈਸੇਜ ਵੀ ਦੇਣ ਕਿ ਵੀ ਆਰ ਆਲਸੋ ਖਾਲਿਸਤਾਨੀਜ਼, ਕਿਲ ਅਸ ਟੂ। ਇਹ ਪ੍ਰੋਟੈਸਟ ਸਿੱਧਾ ਗਵਰਨਮੈਂਟ ਆਫ ਇੰਡੀਆ ਦੇ ਅਗੇਂਸਟ ਹੈ ਕਿ ਤੁਹਾਡੀ ਡੀਪ ਸਟੇਟ, ਤੁਹਾਡੀਆਂ ਏਜੰਸੀਜ਼ ਇਹ ਸਭ ਕੁਝ ਕਰ ਰਹੀਆਂ ਨੇ ਤੁਹਾਡੀ ਨੱਕ ਥੱਲੇ। ਅਸੀਂ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਫਿਰ ਇੱਕ ਵਾਰ ਅੱਗ ਨਾਲ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ। ਇਹ ਪੰਜਾਬ ਗਵਰਨਮੈਂਟ ਨੂੰ ਵੀ ਸਮਝਣ ਦੀ ਲੋੜ ਹੈ, ਪੰਜਾਬ ਪੁਲਿਸ ਨੂੰ ਵੀ ਸਮਝਣ ਦੀ ਲੋੜ ਹੈ, ਕਿਉਂਕਿ ਜਿਹੜੀ ਅੱਗ ਲੱਗਣੀ ਹੈ ਇਸ ਕਿਲਿੰਗਸ ਤੋਂ ਬਾਅਦ ਉਹਦੇ ਵਿੱਚ ਬਲਣਾ ਤੇ ਪੰਜਾਬ ਨੇ ਆ ਨਾ। ਜਿਹੜੇ ਗੈਂਗਸਟਰਸ ਨੂੰ ਇਹ ਪ੍ਰੋਕਲੇਮਡ ਓਫੈਂਡਰਸ ਡਿਕਲੇਅਰ ਕਰ ਰਹੇ ਨੇ ਉਹਨਾਂ ਦੇ ਅੱਗੇ ਵੀ ਇੱਕ ਕੈਰਟ, ਜਿਹੜੀ ਇੱਕ ਗਾਜਰ ਲਟਕਾ ਦੇਣ ਕਿ ਅਸੀਂ ਤੁਹਾਡੇ ਕੇਸਿਸ ਮਾਫ ਕਰ ਦਿਆਂਗੇ, ਕਲੈਮੈਂਸੀ ਦੇ ਦਿਆਂਗੇ ਜੇ ਤੁਸੀਂ ਬਾਹਰ ਬੈਠੇ ਖਾਲਿਸਤਾਨੀਆਂ ਨੂੰ ਫਿਨਿਸ਼ ਕਰ ਦਿਓ। TV 84 ਉੱਪਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖਾਂ ਦੇ ਕੌਮੀ ਸੰਘਰਸ਼ ਵਾਸਤੇ, ਕੌਮੀ ਘਰ ਵਾਸਤੇ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਕਾਰਕੁਨ ਜਿਹੜੇ ਲਗਾਤਾਰ ਸਰਗਰਮ ਨੇ। ਅਤੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਹਕੂਮਤ ਵੱਲੋਂ ਵਿਦੇਸ਼ਾਂ ਦੀ ਧਰਤੀ ਉੱਪਰ 2 ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ, ਜਿਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ੂਟ ਆਊਟ ਕੀਤਾ ਗਿਆ। ਇਸ ਸਾਰੇ ਮਾਮਲੇ ਦੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਹੋਣਾ ਨਾਲ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਰੀਸੈਂਟਲੀ 2 ਕਿਲਿੰਗਸ ਹੋਈਆਂ ਨੇ ਸਿੱਖ ਕਾਰਕੁਨਾਂ ਦੀਆਂ, ਜੋ ਸਿੱਖਾਂ ਦੇ ਕੌਮੀ ਘਰ ਦੇ ਸੰਘਰਸ਼ ਵਾਸਤੇ ਲਗਾਤਾਰ ਸਰਗਰਮ ਸਨ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਸੰਘਰਸ਼ ਦੇ ਉਹ ਥੰਮ ਸੀਗੇ, ਉਹ ਕੌਮੀ ਹੀਰੇ ਸੀ ਜਿਨ੍ਹਾਂ ਨੂੰ ਪੰਥ ਦੇ ਦੁਸ਼ਮਣਾਂ ਨੇ ਸਾਤੋਂ ਖੋਹ ਲਿਆ। ਉਸ ਤੋਂ ਅਜੇ ਕੁਝ ਸਮਾਂ ਹੀ ਬੀਤਿਆ ਸੀ ਅਤੇ ਇੱਕ ਹੋਰ ਖਬਰ ਆਈ, ਭਾਈ ਅਵਤਾਰ ਸਿੰਘ ਖੰਡਾ ਜਿਹੜੇ ਨੌਜਵਾਨ ਸਰਗਰਮ ਆਗੂ ਨੇ, ਉਹ ਵੀ ਖਾਲਿਸਤਾਨ ਦੇ ਸੰਘਰਸ਼ ਲਈ ਬਹੁਤ ਸਰਗਰਮ ਸੀ, ਪਰ ਉਹਨਾਂ ਦੀ ਡੈਥ ਦੇ ਅਜੇ ਕਾਰਨ ਨਿਸ਼ਚਿਤ ਨਹੀਂ ਹੈਗੇ, ਕਲੀਅਰ ਨਹੀਂ ਹੈਗੇ। UK ਦੀਆਂ ਸਿੱਖ ਜਥੇਬੰਦੀਆਂ ਨਾਲ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਵੀ ਗੱਲ ਪਹਿਲਾਂ ਨਾ ਕਰੀਏ,
ਆਪਾਂ ਕੋਈ ਗੈਸ ਵਰਕ ਨਾ ਲਾਈਏ ਤੇ ਉੱਥੇ ਉਹਨਾਂ ਨੇ ਡਾਕਟਰਸ ਨੂੰ ਤੇ ਸਰਕਾਰ ਨੂੰ ਕੋਲੋਂ ਮੰਗ ਕੀਤੀ ਹੈ ਔਰ ਉਹ ਸਿੱਖ ਆਰਗੇਨਾਈਜੇਸ਼ਨਸ ਦਾ ਇਹ ਮੰਨਣਾ ਕਿ ਸਾਨੂੰ ਥੋੜ੍ਹੀ ਵੇਟ ਕਰ ਲੈਣੀ ਚਾਹੀਦੀ ਹੈ। ਜਿਹੜੀ ਡਾਕਟਰਸ ਦੀ ਮੈਡੀਕਲ ਰਿਪੋਰਟ ਆਉਣੀ ਹੈ ਇਨ ਦੀ ਨੈਕਸਟ 10 to 15 ਡੇਜ਼, ਉਹਦੇ ਵਿੱਚ ਜਿਹੜੀ ਕਾਜ਼ ਆਫ ਡੈਥ ਹੈ ਉਹ ਕਲੀਅਰ ਹੋ ਜਾਏਗੀ। ਫਿਰ ਹੀ ਅਸੀਂ ਪੁਖਤਾ ਤਰੀਕੇ ਦੇ ਨਾਲ ਅਸੀਂ ਗੱਲ ਕਰ ਸਕਾਂਗੇ ਕਿ ਉਹਦੀ ਕਾਜ਼ ਆਫ ਡੈਥ ਦੇ ਪਿੱਛੇ ਕੀ ਕਾਰਨ ਸੀਗੇ। ਫਿਰ ਕੁਝ ਦਿਨ ਬੀਤਦੇ ਨੇ ਤੇ 19 ਜੂਨ ਸੰਡੇ ਵਾਲੇ ਦਿਨ ਸ਼ਾਮ ਨੂੰ ਫਿਰ ਇਹ ਖਬਰ ਆਉਂਦੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ, ਉਹ ਵੀ ਬਹੁਤ ਸਰਗਰਮ ਸੀ ਖਾਲਿਸਤਾਨ ਸੰਘਰਸ਼ ਲਈ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਲਈ ਰੈਫਰੈਂਡਮ ਕਰਵਾਉਣ ਦੀ ਮੰਗ ਨੂੰ ਲੈ ਕੇ ਉਹ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਐਕਟਿਵ ਰੋਲ ਪਲੇ ਕਰ ਰਹੇ ਸੀ। ਉਹਨਾਂ ਦੀ ਡੈਥ ਦੀ ਖਬਰ ਆਉਂਦੀ। ਹੋਰ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਲੈ ਕੇ ਤੇ ਇਹ ਜਿਹੜਾ ਬੜਾ ਸ਼ਾਰਟ ਜਿਹਾ ਪੀਰੀਅਡ ਹੈ, ਇਹਦੇ ਵਿੱਚ ਭਾਈ ਨਿੱਜਰ ਦੀ ਜਿਹੜੀ ਇਹ ਦੋਨੇ ਟਾਰਗੇਟਡ ਕਿਲਿੰਗਸ ਹੋਈਆਂ ਨੇ, ਇਹਨੇ ਇੱਕ ਵਾਰ ਤਾਂ ਖਾਲਿਸਤਾਨੀ ਸਫਾ ਨੂੰ ਝੰਜੋੜ ਕੇ ਰੱਖ ਦਿੱਤਾ। ਗੱਲ ਬੜੀ ਕਲੀਅਰ ਹੈ ਕਿ ਇਹਨਾਂ ਕਿਲਿੰਗਸ ਦੇ ਮਗਰ ਕੌਣ ਹੈ। ਹਰ ਇੱਕ ਦੇ ਦਿਮਾਗ ਦੇ ਵਿੱਚ, ਹਰ ਇੱਕ ਦੀ ਜ਼ਬਾਨ 'ਤੇ ਇਹੀ ਇੱਕ ਸਵਾਲ ਹੈ। ਔਰ ਵੈਸੇ ਵੀ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਮੇਨ ਬੇਸਿਸ ਹੁੰਦੇ ਨੇ, ਉਹ ਹੁੰਦੇ ਨੇ ਕਿ ਬੈਨੀਫਿਸ਼ਰੀ ਕੌਣ ਹੈ, ਲਾਭ ਕਿਹਨੂੰ ਗਿਆ। ਤਾਂ ਕਿਸੇ ਨੂੰ ਵੀ ਪੁੱਛ ਲਓ, ਜਿਹੜਾ ਖਾਲਿਸਤਾਨੀ ਨਹੀਂ ਵੀ ਹੈ, ਜਿਹੜੀ ਆਮ ਸਿਵਲ ਸੁਸਾਇਟੀ ਹੈ, ਤੁਸੀਂ ਉਹਨਾਂ ਨੂੰ ਪੁੱਛ ਲਓ, ਅਤੇ ਸਭ ਤੋਂ ਪਹਿਲੇ ਤੁਹਾਡੇ ਦਿਮਾਗ 'ਚ ਅਤੇ ਤੁਹਾਡੀ ਜ਼ੁਬਾਨ 'ਤੇ ਇੱਕੋ ਨਾਂ ਆਏਗਾ, ਗੌਰਮੈਂਟ ਆਫ ਇੰਡੀਆ। ਹੁਣ ਗੌਰਮੈਂਟ ਆਫ ਇੰਡੀਆ ਖੁਦ ਆਪਰੇਟ ਕਰਦੀ ਹੈ, ਉਹਦੀ ਡੀਪ ਸਟੇਟ ਆਪਰੇਟ ਕਰਦੀ ਹੈ, ਉਹਦੀਆਂ ਏਜੰਸੀਜ਼ ਆਪਰੇਟ ਕਰਦੀਆਂ ਨੇ, ਜਾਂ ਉਹ ਅੱਗੋਂ ਕਿਸੇ ਮਰਸਨਰੀਜ਼ ਦੀ ਮਦਦ ਲੈਂਦੇ ਨੇ। ਇਹ ਇੱਕ ਅੱਗੋਂ ਇੱਕ ਡਿਬੇਟੇਬਲ ਗੱਲ ਹੁੰਦੀ ਹੈ। ਬਟ ਇਹ ਗੱਲ ਕਲੀਅਰ ਹੈ ਕਿ ਜਿਹੜੇ ਸਾਡੇ ਦੋਨੇ ਕੌਮ ਦੇ ਹੀਰੇ ਨੇ, ਦੇ ਵਰ ਵਰਕਿੰਗ ਫॉर ਖਾਲਿਸਤਾਨ, ਅਤੇ ਇਹਨਾਂ ਨੂੰ ਸਾਇਲੈਂਸ ਕੀਤਾ ਗਿਆ। ਹੁਣ ਸੈਕਿੰਡ ਸਵਾਲ ਫਿਰ ਇਹ ਆਉਂਦਾ ਕਿ ਕਿਉਂ ਕੀਤਾ ਗਿਆ, ਕਾਰਨ ਕੀ ਹੈ, ਮਨੋਰਥ ਕੀ ਹੈ। ਜੇ ਗੌਰਮੈਂਟ ਆਫ ਇੰਡੀਆ ਕਰ ਰਹੀ ਹੈ ਜਾਂ ਉਹਦੀ ਡੀਪ ਸਟੇਟ ਹੀ ਕਰ ਰਹੀ ਹੈ। ਵੈਸੇ ਇਹ ਇਸ ਤਰ੍ਹਾਂ ਦੇ ਜਿਹੜੇ ਆਪਰੇਸ਼ਨਸ ਹੁੰਦੇ ਨੇ ਉਹ ਡੀਪ ਸਟੇਟ ਕਰਦੀ ਹੈ। ਗਵਰਨਮੈਂਟ ਜਿਹੜੀ ਹੁੰਦੀ ਹੈ ਉਹ ਆਪਣੇ ਆਪ ਨੂੰ ਇਹਦੇ 'ਚ ਡਾਇਰੈਕਟਲੀ ਇਨਵੋਲਵ ਨਹੀਂ ਕਰਦੀ, ਅਤੇ ਡੀਪ ਸਟੇਟ ਕੋਲ ਬਹੁਤ ਸਾਰੇ ਟੂਲਸ ਅਤੇ ਇੰਸਟਰੂਮੈਂਟਸ ਹੁੰਦੇ ਨੇ ਇਸ ਤਰ੍ਹਾਂ ਦੇ ਆਪਰੇਸ਼ਨ ਲਈ। ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਏਗਾ, ਆਪਾਂ ਨੂੰ ਯਾਦ ਵੀ ਹੋਏਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ DSP ਦਵਿੰਦਰ ਸਿੰਘ ਅਰੈਸਟ ਹੋਇਆ ਸੀ। ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਡੀਪ ਸਟੇਟ ਦੇ ਬੰਦੇ, ਜਿਨ੍ਹਾਂ ਦੇ ਕੋਲ ਦੋਨੇ ਤਰਫੇ ਕੰਮ ਲਏ ਜਾਂਦੇ ਨੇ, ਦੋਵਾਂ ਤਰਫ ਕੰਮ ਲਏ ਜਾਂਦੇ ਨੇ, ਔਰ ਇੱਦਾਂ ਦੇ ਬੰਦਿਆਂ ਨੂੰ ਕੰਮ ਲੈ ਕੇ ਫਿਰ ਟਿਸ਼ੂ ਪੇਪਰ ਵਾਂਗੂ ਡਿਸਕਾਰਡ ਵੀ ਕਰ ਦਿੱਤਾ ਜਾਂਦਾ ਹੈ। ਸਵਾਲ ਆਉਂਦਾ ਕਿ ਕਿਉਂ ਕਰਦੇ ਨੇ, ਕਿਉਂ ਕਰ ਰਹੇ ਨੇ। ਹੁਣ ਇੱਕਦਮ ਗਵਰਨਮੈਂਟ ਦੀ ਇਹ ਜਿਹੜੀ ਡੀਪ ਸਟੇਟ ਦੀ ਇਹ ਪਾਲਿਸੀ ਇਸ ਮੌਕੇ 'ਤੇ ਆ ਕੇ ਕਿਉਂ ਬਣੀ ਹੈ। ਇਸ ਨੂੰ ਸਾਨੂੰ ਪੰਜਾਬ ਦੀ ਪਿਛਲੇ 1 ਸਾਲ ਦੀ ਸਥਿਤੀ ਨੂੰ ਸਮਝਣਾ ਪਏਗਾ। ਪਿਛਲੇ 1 ਸਾਲ ਤੋਂ ਪੰਜਾਬ ਹਿੰਦੂਤਾ ਦੀ ਇੱਕ ਫਰੈਸ਼ ਲੈਬੋਰਟਰੀ ਬਣਿਆ ਹੋਇਆ। ਨਵੇਂ ਇਹਦੇ 'ਤੇ ਇੱਥੇ ਤਜਰਬੇ ਸਟਾਰਟ ਕੀਤੇ ਗਏ ਨੇ। ਜਿਸ ਤਰ੍ਹਾਂ ਪਿਛਲੀ ਇਲੈਕਸ਼ਨਸ ਤੋਂ ਪਹਿਲਾਂ ਕਸ਼ਮੀਰ ਹਿੰਦੂਤਵਾ ਦੀ ਲੈਬੋਰਟਰੀ ਬਣਿਆ ਸੀ, ਹੁਣ ਪੰਜਾਬ ਹੈ। ਔਰ ਅਸੀਂ 18 ਮਾਰਚ ਦਾ ਜਿਹੜਾ ਸਰਕਾਰ ਦਾ ਇੱਥੇ ਕ੍ਰੈਕਡਾਊਨ ਹੋਇਆ ਸੀ, ਉਸ ਤੋਂ ਬਾਅਦ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ, ਅਸੀਂ ਉਹਦੇ 'ਚ ਵੀ ਇਹ ਗੱਲ ਕਹੀ ਸੀ। ਉਦੋਂ ਨਾ ਭਾਊ ਪਰਮਜੀਤ ਨੂੰ ਸ਼ੂਟ ਕੀਤਾ ਗਿਆ ਸੀ, ਨਾ ਭਾਈ ਨਿੱਜਰ ਦਾ ਵਾਕਿਆ ਹੋਇਆ ਸੀ। ਅਸੀਂ ਕਿਹਾ ਸੀ ਕਿ ਇਲੈਕਸ਼ਨ ਤੱਕ ਤੁਸੀਂ ਹੋਰ ਬਹੁਤ ਕੁਝ ਦੇਖੋ ਜੋ ਹੋਏਗਾ, ਜਿਹੜਾ ਤੁਹਾਡੇ ਲਈ ਅਚੰਭਾ ਹੋਏਗਾ, ਨਵਾਂ ਹੋਏਗਾ, ਤੁਸੀਂ ਸੋਚਿਆ ਨਹੀਂ ਹੋਏਗਾ, ਪਰ ਹੋਏਗਾ, ਵਾਪਰੇਗਾ ਔਰ ਵਾਪਰ ਰਿਹਾ। ਗਵਰਨਮੈਂਟ ਦਾ ਜਿਹੜਾ ਐਟੀਚਿਊਡ ਸੀ ਪਿਛਲੇ 1 ਸਾਲ ਤੋਂ, ਜਿਸ ਤਰੀਕੇ ਦੇ ਨਾਲ ਰਨ ਅਪ ਟੂ ਦੀ 24 ਇਲੈਕਸ਼ਨਸ ਹੈ, ਉਹ ਤੋਂ ਕਲੀਅਰ ਸੀਗਾ ਕਿ ਐਤਕੀ ਪੰਜਾਬ ਉਹਦਾ ਏਜੰਡਾ ਹੋਏਗਾ, ਪੰਜਾਬ ਕਾਰਡ ਖੇਡਿਆ ਜਾਏਗਾ।
ਪੰਜਾਬ ਕਾਰਡ ਦਾ ਮਤਲਬ ਹੈ ਕਿ ਪੰਜਾਬ ਦੇ ਸਿਰ ਤੇ ਬਾਕੀ ਹਿੰਦੁਸਤਾਨ ਦੀ ਵੋਟ ਬਟੋਰੀ ਜਾਏਗੀ। ਪੰਜਾਬ ਕੋਲੋਂ ਵੋਟ ਲੈਣ ਦੀ ਉਹਨਾਂ ਦੀ ਮਨਸ਼ਾ ਨਹੀਂ ਹੈ, ਪੰਜਾਬ ਦੇ ਸਿਰ ਤੇ ਬਾਕੀ ਹਿੰਦੁਸਤਾਨ ਕੋਲ ਵੋਟ ਲੈਣ ਦੀ ਮਨਸ਼ਾ ਹੈ। ਸੋ ਪੰਜਾਬ ਨੂੰ ਔਨ ਬੋਇਲ ਰੱਖਿਆ ਜਾਏਗਾ ਔਰ ਉਹੀ ਚੀਜ਼ ਵਾਪਰ ਰਹੀ ਹੈ। ਜਿੰਨੀਆਂ ਇੱਥੇ ਅਰੈਸਟ ਹੋਈਆਂ, ਜਿੰਨੇ ਸਾਡੇ ਨੌਜਵਾਨ ਦਿਬੜੂਗੜ੍ਹ ਭੇਜੇ ਗਏ, NSA ਉਹਨਾਂ 'ਤੇ ਲਗਾਈਆਂ ਗਈਆਂ, ਇਹ ਟਾਰਗੇਟਡ ਕਿਲਿੰਗਸ ਹੋ ਰਹੀਆਂ ਨੇ, ਇਹ ਸਾਰੀਆਂ ਉਸ ਲਾਰਜਰ ਡਿਜ਼ਾਈਨ ਦਾ ਗੇਮ ਪਲਾਨ ਦਾ ਹਿੱਸਾ ਨੇ। ਇਹ ਅੱਗੇ ਵੀ ਚੱਲੇਗੀ, ਇਹ ਰੁਕਣਾ ਨਹੀਂ ਇੱਥੇ। ਦੇਖੋ ਬੜੇ, ਮੈਂ ਆਪਣੇ ਹੀ ਉਸ ਸਵਾਲ ਨੂੰ ਫਿਰ ਦੁਹਰਾਨਾ ਕਿ ਕਿਉਂ ਕਰ ਰਹੇ ਨੇ, ਇਹ ਕਿਉਂ ਕੀਤਾ ਜਾ ਰਿਹਾ। ਇੱਕ ਤਾਂ ਬੜਾ ਕਲੀਅਰ ਹੁੰਦਾ ਕਿ ਜਿਹੜੀਆਂ ਏਜੰਸੀਜ਼ ਨੇ, ਜਿਹੜੀਆਂ ਉਹ ਰਿਵੈਂਜ ਲੈ ਰਹੀਆਂ ਨੇ ਸਿੱਖਾਂ ਤੋਂ, ਔਰ ਰਿਵੈਂਜ ਕੋਈ ਅੱਜ ਦਾ ਨਹੀਂ ਲੈ ਰਹੀਆਂ, ਕੋਈ 20 25 30 ਸਾਲ ਹੋ ਗਏ ਨੇ, ਮੇਰੇ ਖਿਆਲ ਸ਼ਾਇਦ ਜ਼ਿਆਦਾ ਹੋ ਗਏ ਨੇ। 39 ਈਅਰਸ ਤਾਂ ਅਸੀਂ ਇਸ ਵਾਰੀ ਮਨਾ ਕੇ ਹਟੇ ਹਾਂ ਦਰਬਾਰ ਸਾਹਿਬ ਹਮਲੇ ਦਾ। ਸੋ ਉਸ ਤੋਂ ਪਹਿਲਾਂ ਦਾ ਜਿਹੜੀ ਇੰਡੋ ਪੰਜਾਬ ਬੈਟਲ ਚੱਲ ਰਹੀ ਹੈ, ਜਿਹੜੀ ਸਾਡੀ ਹਿੰਦ ਪੰਜਾਬ ਜੰਗ ਚੱਲ ਰਹੀ ਹੈ, ਜਦੋਂ ਤੋਂ ਇਹ ਸਟਾਰਟ ਹੋਈ ਹੈ, ਇਹ ਗਵਰਨਮੈਂਟ ਏਜੰਸੀਜ਼ ਉਦੋਂ ਤੋਂ ਹੀ ਗਾਏ ਬਗਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ, ਖੁੱਲ੍ਹੇ ਰੂਪ ਦੇ ਵਿੱਚ, ਓਪਨ ਰੂਪ ਦੇ ਵਿੱਚ, ਲੁਕਵੇਂ ਰੂਪ ਦੇ ਵਿੱਚ ਸਿੱਖਾਂ ਦੇ ਕੋਲੋਂ ਮਤਲਬ ਉਹਨਾਂ ਦੀ ਕਿਲਿੰਗਸ ਖੁਦ ਕਰਕੇ ਜਾਂ ਲੁਕਵੇਂ ਹੱਥਾਂ ਕੋਲੋਂ ਕਰਵਾ ਕੇ ਜਾਂ ਆਪਸ ਵਿੱਚ ਹੀ ਉਲਝਾ ਕੇ, ਜਿਹੜੀ ਆਪਸੀ ਖਾਨਾ ਜੰਗੀ ਕਰਵਾ ਕੇ ਇਹ ਆਪਣਾ ਬਦਲਾ ਲੈ ਰਹੀਆਂ ਨੇ। ਔਰ ਸਿੱਖਾਂ ਦੀਆਂ ਜਿਹੜੀਆਂ ਕਿਲਿੰਗਸ ਨੇ, ਜਿਹੜੀਆਂ ਪਿਛਲੇ ਇੰਨੇ ਸਾਲਾਂ ਤੋਂ ਚੱਲ ਰਹੀਆਂ ਨੇ, ਇਹ ਉਹਦਾ ਇੱਕ ਨਵਾਂ ਰੂਪ ਹੁਣ ਸਾਡੇ ਸਾਹਮਣੇ ਆਇਆ। ਇਹ ਜਿਹੜਾ ਹੁਣ ਚੱਲਿਆ ਨਾ, ਇਹ ਬਿਲਕੁਲ ਨਵਾਂ ਹੈ। ਇਹ ਦਿਸ ਇਜ਼ ਜਸਟ ਲਾਈਕ ਅਮੈਰੀਕਨ ਐਂਡ ਇਜ਼ਰਾਈਲ ਸਟਾਈਲ। ਬਟ ਉੱਥੇ ਤੇ ਇੱਥੇ ਦਾ ਫਰਕ ਇਹ ਹੁੰਦਾ ਹੈ, ਉੱਥੇ ਅਮਰੀਕਾ ਤੇ ਇਜ਼ਰਾਈਲ ਜਦੋਂ ਆਪਣੇ ਕਿਸੇ ਐਨਮੀ ਨੂੰ ਟਾਰਗੇਟ ਕਰਦਾ ਨਾ, ਤੇ ਉਹ ਓਪਨਲੀ ਓਨ ਕਰਦਾ ਹੈ, ਐਡਮਿਟ ਕਰਦਾ ਹੈ। ਚਾਹੇ ਉਹ ਮਿਡਲ ਈਸਟ 'ਚ ਆਉਂਦੇ ਨੇ ਆਪਣੇ ਟਾਰਗੇਟ ਨੂੰ ਸਟ੍ਰਾਈਕ ਕਰਨ, ਚਾਹੇ ਅਫਗਾਨਿਸਤਾਨ 'ਚ ਹੁੰਦੇ ਨੇ, ਦੁਨੀਆ ਦੇ ਕਿਸੇ ਵੀ ਕੋਨੇ, ਚਾਹੇ ਉਹ ਪਾਕਿਸਤਾਨ ਵੀ ਉਹਨਾਂ ਨੇ ਕੀਤਾ, ਉਹ ਐਡਮਿਟ ਕਰਦੇ ਨੇ, ਓਨ ਕਰਦੇ ਨੇ। ਇੰਡੀਆ ਜਿਹੜਾ ਵਾਰ ਕਰ ਰਿਹਾ ਹੈ, ਜਾਂ ਪਿੱਛੇ ਕੀਤਾ ਸੀ, ਜਿਹੜਾ ਹੁਣ ਵੀ ਕਰ ਰਿਹਾ ਹੈ, ਇਹਨਾਂ 'ਚ ਐਡਮਿਟ ਕਰਨ ਦੀ, ਓਨ ਕਰਨ ਦੀ ਹਿੰਮਤ ਨਹੀਂ ਹੈ। ਇਹ ਲੁਕਵੇਂ ਢੰਗ ਦੇ ਨਾਲ, ਸੀਕ੍ਰੇਟ ਢੰਗ ਦੇ ਨਾਲ ਕਰ ਰਹੇ ਨੇ। ਪਰ ਇਹਨਾਂ ਨੇ ਉਹ ਰਾਹ ਚੁਣ ਲਿਆ। ਇਸ ਕਰਕੇ ਮੈਂ ਕਹਿੰਦਾ ਕਿ ਇਹਨਾਂ ਨੂੰ ਹੁਣ ਸਵਾਦ ਪੈ ਗਿਆ, ਇਹਨਾਂ ਦੇ ਮੂੰਹ ਨੂੰ ਖਾਲਿਸਤਾਨੀਆਂ ਦਾ ਖੂਨ ਲੱਗ ਗਿਆ। ਇਹ ਹੁਣ ਅੱਗੇ ਵੀ ਵਧਣਗੇ, ਚੱਲਣਗੇ। ਤੁਸੀਂ ਗੱਲ ਕੀਤੀ ਕਿ ਇਹ ਔਨ ਨਹੀਂ ਕਰਦੇ ਇਹੋ ਜਿਹੀਆਂ ਜਿਹੜੀਆਂ ਕਿਲਿੰਗਸ ਨੇ, ਪਰ ਆਪਾਂ ਵੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਉੱਥੇ ਪਾਕਿਸਤਾਨ ਦੇ ਵਿੱਚ ਕਤਲ ਹੁੰਦਾ ਗੋਲੀਆਂ ਮਾਰ ਕੇ, ਚਾਹੇ ਉਹ ਅਵਤਾਰ ਸਿੰਘ ਖੰਡਾ ਦੀ ਮੌਤ ਹੁੰਦੀ ਆ, ਚਾਹੇ ਉਹ ਹੁਣ ਭਾਈ ਨਿੱਜਰ ਦੇ ਨਾਲ ਜੋ ਵਾਪਰਿਆ, ਟਵਿੱਟਰ ਦੇ ਉੱਪਰ ਜਾਂ ਹੋਰ ਜਿਹੜੀਆਂ ਸੋਸ਼ਲ ਮੀਡੀਆ ਸਾਈਟਸ ਦੇ ਉੱਪਰ ਇਹਨਾਂ ਦੇ ਹੱਕ ਦੇ ਵਿੱਚ ਪ੍ਰੋਪੇਗੈਂਡਾ ਕਰਦੇ ਟਵਿੱਟਰ ਹੈਂਡਲਸ, ਜਿਹੜੇ ਅਕਾਊਂਟ ਨੇ ਜਿਨ੍ਹਾਂ ਦੇ ਲੱਖਾਂ ਦੇ ਵਿੱਚ ਫੋਲੋਅਰ ਨੇ, ਉਹਨਾਂ ਵੱਲੋਂ ਓਪਨਲੀ ਇਹ ਗੱਲਾਂ ਕਲੇਮ ਕੀਤੀਆਂ ਗਈਆਂ ਕਿ ਇਹ ਜਿਹੜਾ ਆ ਭਾਰਤ ਵੱਲੋਂ ਕੀਤਾ ਗਿਆ, ਸਾਡੀ ਸਟੇਟ ਵੱਲੋਂ ਕੀਤਾ ਗਿਆ। ਭਾਈ ਖੰਡੇ ਦੀ ਸ਼ਾਮ ਨੂੰ ਖਬਰ ਆਉਂਦੀ ਹੈ ਕਿ ਬਿਮਾਰ ਹਾਲਤ 'ਚ ਹਸਪਤਾਲ ਦਾਖਲ ਨੇ, ਪਰ ਉੱਥੇ ਉਹ ਗੱਲ ਜਿਹੜੀ ਆ ਲਗਭਗ ਇਹੀ ਨੈਰੇਟਿਵ ਸੈੱਟ ਕੀਤਾ ਗਿਆ ਕਿ ਉਹਨਾਂ ਨੂੰ ਭਾਰਤੀ ਏਜੰਸੀਆਂ ਨੇ ਪੋਇਜ਼ਨ ਕੀਤਾ। ਉਹਦੇ ਨਾਲ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈਸ਼ੰਕਰ ਦੀ ਉਹ ਸਟੇਟਮੈਂਟ ਵੀ ਚਲਾਈ ਜਾਂਦੀ ਜਿਹਦੇ 'ਚ ਕਹਿੰਦੇ ਕਿ ਅਸੀਂ ਟੋਲਰੇਟ ਨਹੀਂ ਕਰਾਂਗੇ ਹੁਣ। ਤਾਂ ਇਸ ਚੀਜ਼ ਨੂੰ ਅਸੀਂ ਕਿਵੇਂ ਦੇਖਦੇ ਹਾਂ? ਓਫੀਸ਼ੀਅਲੀ ਤਾਂ ਔਨ ਨਹੀਂ ਕਰਦੇ, ਪਰ ਉਹਨਾਂ ਦੇ ਹੱਕ 'ਚ ਜਿਹੜੇ ਨੈਰੇਟਿਵ ਬਿਲਡ ਕਰਨ ਵਾਲੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਉਹਨਾਂ ਦੇ ਉੱਪਰ ਇਹ ਗੱਲ ਓਪਨਲੀ ਜਿਹੜੀ ਆ ਔਨ ਕੀਤੀ ਜਾ ਰਹੀ ਆ। ਮੈਂ ਇਸ ਗੱਲ ਨੂੰ ਮੈਂ ਵੀ ਫੋਲੋ ਕਰ ਰਿਹਾ, ਪਰ ਜਿਹੜਾ ਮੈਂ ਕੰਪੈਰੀਜ਼ਨ ਕਰਕੇ ਜਦੋਂ ਦੱਸ ਰਿਹਾ ਸੀ ਨਾ ਵੀ ਅਮਰੀਕਨ ਜਾਂ ਇਜ਼ਰਾਈਲ ਦਾ ਜਿਹੜਾ ਉਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਹੈ, ਉੱਥੇ ਮੈਂ ਜਦੋਂ ਕੰਪੈਰੀਜ਼ਨ ਕਰ ਰਿਹਾ ਸੀ ਤਾਂ ਮੈਂ ਕਹਿ ਰਿਹਾ ਸੀ ਕਿ ਗਵਰਨਮੈਂਟ ਲੈਵਲ 'ਤੇ, ਸਰਕਾਰੀ ਲੈਵਲ 'ਤੇ, ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਗਵਰਨਮੈਂਟ ਆਫ ਇੰਡੀਆ ਡਾਇਰੈਕਟਲੀ ਖੁਦ ਆਪਣੇ ਆਪ ਨੂੰ ਇਹਦੇ 'ਚ ਇਨਵੋਲਵ ਨਹੀਂ ਕਰਦੀ, ਉਹਦੀ ਡੀਪ ਸਟੇਟ ਕਰ ਰਹੀ ਹੈ। ਅਤੇ ਜਿਹੜੀ ਡੀਪ ਸਟੇਟ ਹੁੰਦੀ ਹੈ ਉਹਦੇ ਐਕਸ਼ਨਸ ਕਦੇ ਵੀ ਓਨ ਅਪ ਨਹੀਂ ਕੀਤੇ ਜਾਂਦੇ। ਗਵਰਨਮੈਂਟ ਕਦੇ ਵੀ ਓਨ ਅਪ ਨਹੀਂ ਕਰਦੀ, ਸਗੋਂ ਕਈ ਵਾਰੀ ਗਵਰਨਮੈਂਟ ਡਿਸਕਾਰਡ ਵੀ ਕਰ ਦਿੰਦੀ ਹੈ ਡੀਪ ਸਟੇਟ ਨੂੰ, ਡੀਪ ਸਟੇਟ ਦੇ ਬੰਦਿਆਂ ਨੂੰ ਵੀ ਡਿਸਕਾਰਡ ਕਰ ਦਿੰਦੀ ਹੈ, ਉਹਨਾਂ ਦੇ ਐਕਸ਼ਨਸ ਨੂੰ ਮਤਲਬ ਡਿਸਓਨ ਕਰ ਦਿੰਦੀ ਹੈ। ਸੋ ਇੱਥੇ ਮੈਂ ਇੱਕ ਕੰਪੈਰੀਜ਼ਨ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਗਵਰਨਮੈਂਟ ਵੱਲੋਂ ਕੋਈ ਓਨ ਨਹੀਂ ਕੀਤਾ ਗਿਆ। ਜਿਹੜੇ
ਟਵਿੱਟਰ ਅਕਾਊਂਟਸ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਜਿਹੜੇ ਇੱਕ ਗੋਦੀ ਮੀਡੀਆ ਦੇ ਵਿੱਚ ਕੁਝ ਲੋਕਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਮੀਡੀਆ ਦੇ ਵਿੱਚ ਕੱਲਾ ਇਹ ਨਹੀਂ ਕਿਹਾ ਗਿਆ ਕਿ ਹੁਣ ਖਾਲਿਸਤਾਨੀਆਂ ਦੀ ਵਾਰੀ ਹੈ, ਹੁਣ ਇੱਕ ਇੱਕ ਕਰਕੇ ਖਾਲਿਸਤਾਨੀ ਝਾੜੇ ਜਾਣਗੇ। ਇਸ ਤਰ੍ਹਾਂ ਦਾ ਹੀ ਨਹੀਂ ਇਕੱਲਾ ਨੈਰੇਟਿਵ ਸੈੱਟ ਹੋਇਆ, ਉੱਥੇ 2-3 ਹੋਰ ਤਰੀਕਿਆਂ ਦੇ ਵੀ ਨੈਰੇਟਿਵ ਸੈੱਟ ਕੀਤੇ ਗਏ ਨੇ। ਇੱਕ ਕੀਤਾ ਗਿਆ ਕਿ ਹੁਣ ਪਾਕਿਸਤਾਨ ਨੂੰ ਪਰਮਜੀਤ ਸਿੰਘ ਪੰਜਵੜ ਦੀ ਲੋੜ ਨਹੀਂ ਸੀ ਅਤੇ ਉਹਨਾਂ ਨੇ ਖੁਦ ਹੀ ਉਹਨੂੰ ਬੰਪ ਆਫ ਕਰਤਾ, ਠੀਕ ਹੈ। ਇੱਕ ਇਹ ਵੀ ਆਇਆ ਕਿ ਹੁਣ ਉੱਥੇ ਕੁਛ ਸਮਗਲਰਸ ਜਾਂ ਜਿਹੜੇ ਗੈਂਗਸਟਰ ਸੀ, ਉਹਨਾਂ ਦੀ ਆਪਸ ਵਿੱਚ ਇਹਨਾਂ ਦੀ ਲੜਾਈ ਹੋ ਗਈ ਅਤੇ ਉਹਦੇ ਵਿੱਚ ਮਤਲਬ ਇੱਕ ਕੈਜੂਅਲਟੀ ਹੋਈ ਹੈ। ਇੱਕ ਨੈਰੇਟਿਵ ਇਹ ਵੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਗੁਪਤ ਤੌਰ 'ਤੇ ਹੁਣ ਸਮਝੌਤਾ ਹੋਣ ਜਾ ਰਿਹਾ, ਅਤੇ ਜਿਹੜੇ ਇਹ ਸਾਰੇ ਬੋਝ ਨੇ ਦੋਵਾਂ ਮੁਲਕਾਂ ਦੇ ਸਮਝੌਤੇ ਦੇ ਵਿੱਚ ਜਿਹੜੇ ਆੜੇ ਆ ਰਹੇ ਨੇ, ਉਹਨਾਂ ਨੂੰ ਹੁਣ ਰਸਤੇ 'ਚੋਂ ਪਾਸੇ ਹਟਾਇਆ ਜਾ ਰਿਹਾ। ਇਹ ਹਰ ਤਰ੍ਹਾਂ ਦਾ ਨੈਰੇਟਿਵ ਇੰਡੀਆ ਦੇ TV ਚੈਨਲਸ 'ਤੇ ਡਿਬੇਟ ਦੇ ਵਿੱਚ ਨੌਨ ਸਟੇਟ ਐਕਟਰਸ ਨੇ ਬਿਲਡ ਕਰਨ ਦੀ ਕੋਸ਼ਿਸ਼ ਕੀਤੀ, ਕ੍ਰੀਏਟ ਕਰਨ ਦੀ ਕੋਸ਼ਿਸ਼। ਸਰਕਾਰੀ ਲੋਕ ਨਹੀਂ ਹੈਗੇ ਜਿਹੜੇ TV 'ਤੇ ਜਿਹੜੇ ਸ਼ਾਮ ਨੂੰ ਡਿਬੇਟਸ ਦੇ ਵਿੱਚ ਬੈਠਦੇ ਨੇ, ਉਹ ਸਾਰੇ ਨੌਨ ਸਟੇਟ ਐਕਟਰਸ ਨੇ। ਬਟ ਬਿਹਾਈਂਡ ਦ ਸੀਨ ਉਹ ਜਿਹੜਾ ਰੋਲ ਅਤੇ ਰਿਸਪੋਂਸੀਬਿਲਿਟੀ ਹੈ, ਉਹ ਸਟੇਟ ਐਕਟਰਸ ਦਾ ਹੀ ਪਲੇ ਕਰ ਰਹੇ ਹੁੰਦੇ ਨੇ। ਬਟ ਉਹ ਡਿਫਰੈਂਟ TV ਚੈਨਲਸ 'ਤੇ ਡਿਫਰੈਂਟ ਨੈਰੇਟਿਵ ਸੈੱਟ ਕਰਦੇ ਨੇ। ਮਤਲਬ ਹੁੰਦਾ ਕਿ ਇੰਨੀ ਕਨਫਿਊਜ਼ਨ ਕ੍ਰੀਏਟ ਕਰ ਦਿਓ ਸੁਸਾਇਟੀ ਦੇ ਵਿੱਚ ਕਿ ਅਲੱਗ-ਅਲੱਗ ਹਿੱਸੇ ਅਲੱਗ-ਅਲੱਗ ਥਿਊਰੀਜ਼ ਬਾਏ ਕਰ ਲੈਣ ਅਤੇ ਕਿਸੇ ਨੂੰ ਕਲੀਅਰ ਹੋਵੇ ਹੀ ਨਾ। ਔਰ ਜਿਹੜਾ ਅਸਲੀ ਦੁਸ਼ਮਣ ਹੈ, ਜਿਹੜਾ ਅਸਲੀ ਹਮਲਾਵਰ ਹੈ, ਉਹਦੀ ਰੀਅਲ ਆਈਡੈਂਟੀਟੀ ਜਿਹੜੀ ਹੈ ਉਹ ਇਸ ਕਨਫਿਊਜ਼ਨ ਦੇ ਵਿੱਚ ਗਾਇਬ ਹੋ ਜਾਏ। ਬਿਲਕੁਲ, ਭਾਈ ਖੰਡੇ ਬਾਬਤ ਵੀ ਇਹ ਨੈਰੇਟਿਵ ਬਣਾਇਆ ਗਿਆ ਕਿ ਹੁਣ NIA ਜਾਂਚ ਲਈ ਆ ਰਹੀ ਆ ਅਤੇ ਜਿਹੜਾ ਭਾਰਤੀ ਤਿਰੰਗਾ ਜਿਹੜਾ ਪਾੜਿਆ ਗਿਆ, ਉਹਦੇ ਵਿੱਚ ਹੁਣ ਪੁੱਛਗਿੱਛ ਹੋਊਗੀ, ਇਸ ਲਈ ਪਾਕਿਸਤਾਨ ਨੇ ਉਹ ਚੀਜ਼ ਦਾ ਪਰਦਾਫਾਸ਼ ਹੋਣ ਤੋਂ ਪਹਿਲਾਂ ਐਲੀਮੀਨੇਟ ਕਰਤਾ। ਬਿਲਕੁਲ। ਅਤੇ ਇਸ ਤੋਂ ਅਗਲਾ ਮੇਰਾ ਸਵਾਲ ਆ ਕਿ ਭਾਈ ਅਵਤਾਰ ਸਿੰਘ ਖੰਡਾ ਆਪਣੀ ਮੌਤ ਤੋਂ ਕੁਛ ਦਿਨ ਪਹਿਲਾਂ ਇੱਕ ਪੋਸਟ ਕਰਦੇ ਆ ਕਿ ਪੱਛਮੀ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਮਲੇ ਹੋ ਸਕਦੇ ਆ। ਭਾਈ ਨਿੱਜਰ ਵੀ ਆਪਣੀ ਸਪੀਚ ਦੇ ਵਿੱਚ ਗਾਏ ਬਗਾਏ ਗੱਲ ਕਹਿੰਦੇ ਆ। ਇਸ ਤੋਂ ਇਲਾਵਾ ਇਹ ਵੀ ਕਹਿੰਦੇ ਕਿ CSIS ਨੇ ਵੀ ਉਹਨਾਂ ਨੂੰ ਇਨਫੋਰਮ ਕੀਤਾ ਹੈ ਕਿ ਤੁਸੀਂ ਥੋੜ੍ਹੇ ਅਲਰਟ 'ਤੇ ਰਹੋ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜੇ ਉਹ ਇਸ ਚੀਜ਼ ਦੇ ਬਾਰੇ ਜਾਣੂ ਸਨ ਪਹਿਲਾਂ ਹੀ, ਜਿਹਨਾਂ ਨੂੰ ਕੋਈ ਅਜਿਹੇ ਸ਼ੰਕੇ ਸਨ? ਦੇਖੋ, ਇਕੱਲੇ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਇਕੱਲੇ ਉਹਨਾਂ ਨੂੰ ਨਹੀਂ ਸੀ ਹੋ ਰਹੀ। ਕਮਿਊਨਿਟੀ ਦਾ ਜਿਹੜਾ ਸਤਰਕ ਵਰਗ ਹੈ ਨਾ, ਜਿਹੜਾ ਜਿਨ੍ਹਾਂ ਦੇ ਅੰਦਰ ਅਵੇਅਰਨੈਸ ਹੈਗੀ ਹੈ, ਉਹਨਾਂ ਸਾਰਿਆਂ ਦੀ ਉਹਨਾਂ ਦੀ ਇਹ ਦੰਦ ਕਥਾ ਸੀਗੀ। ਉਹਨਾਂ ਸਾਰਿਆਂ ਦੇ ਜ਼ਬਾਨ 'ਤੇ ਇਹ ਬੜੇ ਲੰਮੇ ਅਰਸੇ ਤੋਂ ਗੱਲ ਸੀ ਕਿ ਪਿਛਲੇ ਸ਼ਾਇਦ ਭਾਈ ਹਰਪ੍ਰੀਤ ਸਿੰਘ ਦਾ ਵੀ ਇੱਕ ਮਰਡਰ ਕੀਤਾ ਗਿਆ ਸੀ, ਜਿਨ੍ਹਾਂ ਨੂੰ PhD ਕਹਿੰਦੇ ਨੇ। ਉਸ ਤੋਂ ਬਾਅਦ ਜਦੋਂ ਭਾਈ ਪਰਮਜੀਤ ਸਿੰਘ ਦਾ ਹੋਇਆ ਨਾ, ਤਾਂ ਉਦੋਂ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਆ ਗਈ ਕਿ ਇਹ ਹੁਣ ਜਿਸ ਰਾਹ 'ਤੇ ਇੰਡੀਅਨ ਸਟੇਟ ਆਪਣੀ ਇੱਕ ਬਦਲਾ ਲੈਣ ਦੀ ਨੀਤੀ 'ਤੇ ਤੁਰ ਪਿਆ, ਇਹ ਹੁਣ ਗੱਲ ਇੱਥੇ ਰੁਕੇਗੀ ਨਹੀਂ, ਇਹ ਅੱਗੇ ਤੁਰੇਗੀ। ਹਾਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਭਾਈ ਪਰਮਜੀਤ ਸਿੰਘ ਬੜੇ ਅਰਸੇ ਤੋਂ ਨੌਨ ਐਕਟਿਵ ਸੀਗੇ, ਸਰਗਰਮ ਨਹੀਂ ਸੀ ਹੈਗੇ, ਪਰ ਇਹਦੇ ਬਾਵਜੂਦ ਸਟੇਟ ਨੇ ਸਰਹੱਦ ਪਾਰ ਜਾ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਤਾਂ ਇਹ ਗੱਲ ਕਲੀਅਰ ਸੀ ਕਿ ਗੱਲ ਇਸ ਤੋਂ ਅੱਗੇ ਤੁਰੇਗੀ। ਕੱਲਾ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਸਟੇਟ ਆਪਣੇ ਰਿਵੈਂਜ 'ਤੇ ਉਤਰੀ ਹੋਈ ਹੈ, ਸਟੇਟ ਇਸ ਵੇਲੇ ਬਰੂਟਲ ਹੋਈ ਹੈ, ਸਟੇਟ ਇਸ ਵੇਲੇ ਓਫੈਂਸਿਵ ਹੋਈ ਹੈ। ਕੱਲਾ ਇਹਦੇ ਵਿੱਚ ਜਿਹੜਾ ਰਿਵੈਂਜ ਸਾਈਕੀ ਨਹੀਂ ਹੈ, ਮੈਨੂੰ ਲੱਗਦਾ ਕਿ ਮੋਰ ਦੈਨ ਦੈਟ ਉਹ ਜਿਹੜੀ ਸਾਡੀ ਖਾਲਿਸਤਾਨ ਦੀ ਯੰਗ ਜਨਰੇਸ਼ਨ ਹੈ ਨਾ, ਉਹਨਾਂ ਨੂੰ ਟੈਰਰਾਈਜ਼ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਰੋਕਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਵਰਲਡ ਓਵਰ ਸਿੱਖ ਡਾਇਸਪੋਰਾ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਯੰਗ ਜਨਰੇਸ਼ਨ ਹੈ ਨਾ, ਉਹ ਬਹੁਤ ਪ੍ਰੋਐਕਟਿਵ ਹੈ ਖਾਲਿਸਤਾਨ ਲਈ।
ਔਰ ਉਹ ਜਿਸ ਤਰੀਕੇ ਦੇ ਨਾਲ ਉਹ ਇਸ ਇਸ਼ੂ ਨੂੰ, ਇਸ ਕੌਜ਼ ਨੂੰ ਆਪਣੇ ਹੱਥਾਂ ਵਿੱਚ ਲੈ ਰਹੀ ਹੈ, ਉਹਨਾਂ ਨੂੰ ਡਰਾਉਣ ਲਈ, ਉਹਨਾਂ ਨੂੰ ਰੋਕਣ ਲਈ ਇਹ ਸਾਰੀ ਜਿਹੜੀ ਇੱਕ ਸਟੇਟ ਪਾਲਿਸੀ ਜਿਹੜੀ ਉਹ ਬਣਾਈ ਗਈ ਹੈ ਔਰ ਉਹ ਘੜੀ ਗਈ ਹੈ ਔਰ ਉਸ ਪਾਲਿਸੀ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ। ਸੋ ਯੰਗ ਜਨਰੇਸ਼ਨ ਨੂੰ ਟੈਰਰਾਈਜ਼ ਕੀਤਾ ਜਾ ਰਿਹਾ। ਈਵਨ ਤੁਸੀਂ ਦੇਖੋ ਜਿਹੜੀਆਂ ਪਿੱਛੇ ਕ੍ਰੈਕਡਾਊਨ ਹੋਏ ਨੇ, ਅਤੇ ਕ੍ਰੈਕਡਾਊਨ ਤੋਂ ਬਾਅਦ ਇਸ ਵਾਰ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸਰਗਰਮ ਨੌਜਵਾਨ ਸੀ ਉਹ ਸਾਨੂੰ ਘੱਟ ਦਿਖਾਈ ਦਿੱਤੇ, ਅਤੇ ਉਹ ਵੀ ਇੰਟੈਲੀਜੈਂਸ ਏਜੰਸੀਜ਼ ਨੇ, ਜਿਹੜੀਆਂ ਸਰਕਾਰ ਦੀਆਂ ਨਿਊਜ਼ ਏਜੰਸੀਜ਼ ਨੇ, ਉਹਦੇ ਵਿੱਚ ਸਟੋਰੀਜ਼ ਪਲਾਂਟ ਕਰਕੇ ਨਿਊਜ਼ ਦਿੱਤੀ ਹੈ ਕਿ ਜਿਹੜਾ ਸਾਡਾ ਓਪਰੇਸ਼ਨ ਸੀ ਇਸ ਵਾਰ ਉਹ ਕਾਮਯਾਬ ਹੋਇਆ, ਕਿ ਇਸ ਵਾਰ ਦਰਬਾਰ ਸਾਹਿਬ 6 ਜੂਨ ਨੂੰ ਜਿਹੜੇ ਸਰਗਰਮ ਖਾਲਿਸਤਾਨੀ ਨੌਜਵਾਨਾਂ ਦੀ ਗਿਣਤੀ ਸੀ ਉਹ 4000 ਤੋਂ 2000 ਰਹਿ ਗਈ। ਸੋ ਸਟੇਟ ਆਪਣੇ ਉਸ ਓਪਰੇਸ਼ਨਸ ਨੂੰ ਮਤਲਬ ਕੈਪੀਟਲਾਈਜ਼ਡ ਵੀ ਕਰ ਰਹੀ ਹੈ ਨਾਲ ਦੇ ਨਾਲ, ਅਤੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਕੁਛ ਜਿਹੜੀਆਂ ਹੁਣ ਸਟੇਟ ਪਾਲਿਸੀਜ਼ ਜਿਹੜੀਆਂ ਇਹ ਸ਼ੁਰੂ ਕੀਤੀ ਹੈ ਹੁਣ ਰੀਸੈਂਟਲੀ, ਜਿਹੜੀਆਂ ਟਾਰਗੇਟਸ ਕੀਤੇ ਜਾ ਰਹੇ ਨੇ, ਪੂਰੇ 1 ਸਾਲ ਦਾ ਮੈਂ ਇਸ ਨੂੰ ਸਮਝਾਂਗਾ ਕਿ ਪੂਰੇ 1 ਸਾਲ ਤੋਂ ਹੀ ਸਟਾਰਟ ਨੇ, ਅਤੇ ਇਹ ਜਿਹੜੀ ਹੈਗੀ ਹੈ ਇਹ ਸਾਰੀ ਦੀ ਸਾਰੀ ਯੰਗ ਜਨਰੇਸ਼ਨ ਨੂੰ ਟਾਰਗੇਟ ਕਰਨ ਲਈ ਕਿ ਉਹਨਾਂ ਨੂੰ ਟੈਰਰਾਈਜ਼ ਕੀਤਾ ਜਾਏ, ਉਹਨਾਂ ਦੇ ਅੰਦਰ ਦਹਿਸ਼ਤ ਫੈਲਾਈ ਜਾਏ ਔਰ ਉਹਨਾਂ ਨੂੰ ਖਾਲਿਸਤਾਨ ਦੀ ਪੈਟਰਨ ਆਪਣੇ ਹੱਥਾਂ ਵਿੱਚ ਲੈਣ ਤੋਂ ਰੋਕਿਆ ਜਾਵੇ। ਇਹ ਮਨੋਰਥ ਮੈਨੂੰ ਰਿਵੈਂਜ ਸਾਈਕੀ ਤੋਂ ਵੀ ਵੱਧ ਲੱਗ ਰਿਹਾ। ਕਿਸਾਨ ਅੰਦੋਲਨ ਦੇ ਵੇਲੇ ਵੇਖਿਆ ਗਿਆ ਕਿ ਡਾਇਸਪੋਰਾ ਨੇ ਵੱਡਾ ਰੋਲ ਪਲੇਅ ਕੀਤਾ, ਭਾਰਤੀ ਕੌਂਸਲੇਟਾਂ ਦੇ ਬਾਹਰ ਧਰਨੇ ਮੁਜ਼ਾਹਰੇ। ਇਸ ਤੋਂ ਬਾਅਦ ਜਿਹੜਾ 18 ਮਾਰਚ ਨੂੰ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਜੋ ਕੁਛ ਕੀਤਾ ਗਿਆ, ਉਹ ਗ੍ਰਿਫਤਾਰੀ ਦੀ ਆੜ ਦੇ ਵਿੱਚ ਨਾਲ ਹੋਰ ਜੋ ਕੁਛ ਸਟੇਟ ਵੱਲੋਂ ਕੀਤਾ ਗਿਆ, ਤਾਂ ਭਾਰਤ ਦਾ ਜੋ ਸਿੱਖਾਂ ਦਾ ਜੋ ਡਾਇਸਪੋਰਾ ਆ, ਜੋ ਵਿਦੇਸ਼ਾਂ ਦੀ ਧਰਤੀ 'ਤੇ ਆ, ਉਹਦੇ ਵੱਲੋਂ ਐਕਟਿਵਲੀ ਭਾਰਤ ਦੇ ਜਿਹੜੇ ਆ ਸਫਾਰਤਖਾਨੇ ਘੇਰੇ ਜਾਂਦੇ ਆ। ਹੁਣ ਇਸ ਵਾਰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੀ ਕਿ ਇੰਗਲੈਂਡ ਦੇ ਵਿੱਚ ਜਦੋਂ ਤਿਰੰਗਾ ਲਾਇਆ ਜਾਂਦਾ ਆ, ਉਸ ਤੋਂ ਬਾਅਦ 45 ਦੇ ਕਰੀਬ ਫੋਟੋਆਂ ਨਸ਼ਰ ਕੀਤੀਆਂ ਗਈਆਂ, ਜਿਹਦੇ ਵਿੱਚ ਤਕਰੀਬਨ 40 ਤਾਂ ਅਜਿਹੇ ਨੌਜਵਾਨ ਉਮਰ ਦੇ ਲੱਗ ਰਹੇ ਨੇ ਜਿਹੜੇ ਇੱਥੋਂ ਪੰਜਾਬ ਤੋਂ ਪੜ੍ਹਾਈ ਵਾਸਤੇ ਗਏ ਆ। ਉਹਨਾਂ ਦੇ ਫੋਟੋਆਂ ਜਾਰੀ ਕਰਕੇ ਉਹਨਾਂ ਦੀਆਂ ਇਨਕੁਆਇਰੀਆਂ ਕਰਾਉਣੀਆਂ ਵੀ ਕਿੱਥੋਂ ਦੇ ਨੇ, ਐਡਰੈਸ ਦਿੱਤਾ ਜਾਵੇ NIA ਵੱਲੋਂ। ਅਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਭਾਰਤ ਤੋਂ ਬਾਹਰ ਰਹਿਣ ਵਾਲੇ ਸਿੱਖ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਆ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬੜੀ ਕਲੀਅਰ, ਦੇਖੋ ਇੰਡੀਆ ਗੌਰਮੈਂਟ ਇਸ ਵੇਲੇ ਉਹਨਾਂ ਦੇ ਜਿਹੜੇ ਓਪਰੇਸ਼ਨਸ ਨੇ ਨਾ, ਜ਼ਾਹਰਾ ਰੂਪ ਦੇ ਵਿੱਚ ਅਤੇ ਲੁਕਵੇਂ ਰੂਪ ਦੇ ਵਿੱਚ ਦੋਨੇ ਹੀ ਚੱਲ ਰਹੇ ਨੇ। ਇਹ ਜਿਹੜੇ ਇੰਸੀਡੈਂਟਸ ਦੀ ਤੁਸੀਂ ਗੱਲ ਕੀਤੀ ਹੈ ਕ੍ਰੈਕਡਾਊਨ ਤੋਂ ਬਾਅਦ ਦੇ, ਹੈ ਨਾ, ਇਸ ਵਾਰੀ ਗੌਰਮੈਂਟ ਆਫ ਇੰਡੀਆ UK ਅਤੇ US ਅਤੇ ਕੈਨੇਡਾ ਦੇ ਵਿੱਚ ਜੋ ਕੁਛ ਵੀ ਵਾਪਰਿਆ, ਉਸ ਨੂੰ ਜਿਸ ਤਰੀਕੇ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਉਸ ਦੀ ਪੈਰਵਾਈ ਕਰ ਰਹੀ ਹੈ, ਉਸ ਨੂੰ ਉਹਦੇ ਪਿੱਛੇ ਪਈ ਹੋਈ ਹੈ, ਬੜਾ ਕਲੀਅਰ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਔਰ ਸਿੱਖ ਆਰਗੇਨਾਈਜੇਸ਼ਨਸ ਨੇ, ਜਿਹੜਾ ਸਾਡਾ ਡਾਇਸਪੋਰਾ ਹੈ, ਉਹਨੂੰ ਇੱਕ ਫਰੀਡਮ ਆਫ ਸਪੀਚ ਉੱਥੇ ਮਿਲੀ ਹੋਈ ਹੈ, ਫਰੀਡਮ ਆਫ ਐਕਸਪ੍ਰੈਸ਼ਨ ਮਿਲਿਆ ਹੋਇਆ ਹੈ, ਆਪਣੀ ਗੱਲ ਕਹਿਣ ਦੀ ਇਜਾਜ਼ਤ, ਸਪੇਸ ਮਿਲੀ ਹੋਈ ਹੈ। ਇੰਡੀਆ ਨੇ ਇੱਥੇ ਤਾਂ ਉਹ ਸਪੇਸ ਸਾਡੇ ਕੋਲ ਖੋਹ ਲਈ ਹੈ। ਹੁਣ ਇਹਦੀ ਇਹ ਕੋਸ਼ਿਸ਼ ਹੈ ਕਿ ਉਹ ਬਾਹਰ ਵੀ ਜਿਹੜੀ ਖਾਲਿਸਤਾਨੀਜ਼ ਨੂੰ ਸਪੇਸ ਮਿਲੀ ਹੋਈ ਹੈ ਨਾ, ਆਪਣੇ ਪ੍ਰੋਟੈਸਟ ਕਰਨ ਦੀ, ਆਪਣੇ ਗੱਲ ਕਹਿਣ ਦੀ, ਉਹ ਵੀ ਖੋਲ੍ਹੀ ਜਾਏ। ਸੋ ਇੱਕ ਲਾਈਨ 'ਚ ਕਿਹਾ ਜਾਵੇ ਤਾਂ ਇਹ ਇੰਡੀਆ ਦੀ ਕੋਸ਼ਿਸ਼ ਹੈ ਉਹ ਸਾਰੀ ਗੱਲ ਨੂੰ ਟਵਿਸਟ ਕਰਕੇ ਟੂ ਗਿਵ ਬੈਡ ਨੇਮ ਟੂ ਦੀ ਖਾਲਿਸਤਾਨੀਜ਼, ਕਿ ਇਹਨਾਂ ਨੂੰ ਇੱਕ ਵਾਇਲੈਂਟ ਕਮਿਊਨਿਟੀ ਦਾ ਟੈਗ ਦਿੱਤਾ ਜਾਵੇ ਅਤੇ ਵੈਸਟ ਦੇ ਵਿੱਚ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਤਾਂ ਕਿ ਜਿਹੜੀ ਇਹ ਸਪੇਸ ਉੱਥੇ ਇੰਜੋਏ ਕਰ ਰਹੇ ਨੇ ਉਹ ਵੀ ਇਹਨਾਂ ਦੀ ਸਕਵੀਜ਼ ਕੀਤੀ ਜਾਵੇ, ਖੋਲ੍ਹੀ ਜਾਵੇ। ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਧਰਤੀ 'ਤੇ ਗਏ ਆ, ਉਹਨਾਂ ਦਾ ਉੱਥੇ ਬੜਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ, ਜਦੋਂ ਕਿ ਇਹ ਗੱਲ ਸਾਰੀ ਦੁਨੀਆ ਦੇ ਸਾਹਮਣੇ ਸਪਸ਼ਟ ਆ ਕਿ ਭਾਰਤ ਦੇ ਵਿੱਚ ਐਥਨਿਕ ਮਾਈਨੋਰਟੀਜ਼ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਕਿਵੇਂ ਦਾ ਵਤੀਰਾ ਕੀਤਾ ਜਾ ਰਿਹਾ, ਉਹਨਾਂ ਵਾਸਤੇ ਕਿੰਨੀ ਕੁ ਸਪੇਸ ਇੱਥੇ ਬਚੀ ਆ। ਉਹਦੇ ਬਾਵਜੂਦ ਅਮਰੀਕਾ ਵਰਗੇ ਮੁਲਕ, ਪੱਛਮੀ ਮੁਲਕ, ਜਿਨ੍ਹਾਂ ਦੀ ਬੁਨਿਆਦ ਹੀ ਇਹ ਹੈ ਕਿ ਜਿੱਥੇ ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਵੱਲੋਂ ਇਸ ਤਰੀਕੇ ਗਰਮਜੋਸ਼ੀ ਨਾਲ ਸਵਾਗਤ ਕਰਨਾ, ਯਾਨੀ ਕਿ ਪੂਰਾ ਇੱਕ ਉੱਥੇ ਉਹਨਾਂ ਨੇ ਫੈਸਟੀਵਲ ਦਾ ਮਾਹੌਲ ਬਣਾਇਆ ਹੋਇਆ,
ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਿੱਖਾਂ ਦਾ ਸਾਰਾ ਡਾਇਸਪੋਰਾ ਜਿਹੜਾ ਆ ਉਹ ਸਾਰਾ ਪੱਛਮ 'ਚ ਬੈਠਾ ਆ, ਉਹ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਉੱਥੇ ਮਾਣ ਸਕਦੇ ਹਾਂ, ਉਹਦੇ ਬਾਵਜੂਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਸ ਤਰੀਕੇ ਨਾਲ ਸਵਾਗਤ ਤੇ ਜਿਵੇਂ ਦੀਆਂ ਉਹ ਉੱਥੇ ਡੀਲਸ ਕਰ ਰਹੇ, ਸੰਧੀਆਂ ਕਰ ਰਹੇ ਆ, ਇਹਨੂੰ ਕਿਵੇਂ ਦੇਖਦੇ ਹੋ? US ਦਾ ਆਪਣਾ ਇੱਕ ਬੜਾ ਕਲੀਅਰ ਆਪਣਾ ਏਜੰਡਾ ਹੈ। ਉਹਦੇ ਇਕਨੋਮਿਕ ਇੰਟਰਸਟ ਵੀ ਨੇ ਅਤੇ ਜਿਹੜੀ ਉਹ ਵਰਲਡ ਦੀ ਡੋਮੀਨੇਸ਼ਨ ਉਹਦੇ ਹੱਥ ਵਿੱਚ ਹੈ, ਉਸ ਨੂੰ ਉਹ ਆਪਣੀ ਗ੍ਰਿਪ ਲੂਜ਼ ਵੀ ਨਹੀਂ ਕਰਨਾ ਚਾਹੁੰਦਾ। ਟੂ ਕਾਊਂਟਰ ਚਾਈਨਾ US ਨੀਡਸ ਇੰਡੀਆ। ਇਹ ਸਾਰੀ ਇਸ ਇੱਕ ਫਰੇਜ਼ 'ਚੋਂ ਨਿਕਲਦੀ ਅੱਗੋਂ ਦੋਸਤੀ ਹੈ ਇੰਡੀਆ ਅਤੇ US ਦੀ। ਦ ਇਕੋਨਮਿਸਟ ਨੇ ਜਿਹੜਾ ਬੜਾ ਰਿਪਿਊਟਿਡ ਨਿਊਜ਼ ਮੈਗਜ਼ੀਨ ਹੈ, ਉਹਨੇ ਇਸ ਨੂੰ ਨਾਂ ਦਿੱਤਾ ਹੈ US ਦੇ ਹਵਾਲੇ ਨਾਲ ਕਿਹਾ ਕਿ ਜਿਹੜੀ US ਅਤੇ ਇੰਡੀਆ ਦੀ ਇਹ ਇੱਕ ਨਿਊ ਬੈਸਟ ਫਰੈਂਡਸ਼ਿਪ ਹੈ। ਜਦੋਂ ਜਿਸ ਤਰੀਕੇ ਦੇ ਨਾਲ ਉੱਥੇ ਸਭ ਕੁਝ ਦਿਖਾਇਆ ਗਿਆ ਹੈ ਔਰ ਇੰਡੀਆ ਮੀਡੀਆ ਨੇ ਜਿਵੇਂ ਇਹ ਮੋਦੀ ਦੀ ਇੱਕ ਹਿਸਟੋਰਿਕ ਵਿਜ਼ਿਟ ਇਹਨੂੰ ਪੇਸ਼ ਕੀਤੀ ਹੈ, ਔਰ ਜਿਸ ਤਰ੍ਹਾਂ ਦੇਖੋ, ਅਗਰ ਤੁਸੀਂ ਬਾਈਡਨ ਦੀਆਂ ਇੰਟਰਵਿਊਜ਼ ਇਲੈਕਸ਼ਨਸ ਤੋਂ ਪਹਿਲਾਂ ਦੇਖੋ ਤੇ ਹੀ ਵਾਜ਼ ਵੋਕਲ ਅਬਾਊਟ ਕਸ਼ਮੀਰ ਇਸ਼ੂ। ਉਹ ਬੋਲਦਾ ਰਿਹਾ ਕਸ਼ਮੀਰ ਬਾਰੇ, ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਅਗਰ ਉਹ ਜਿੱਤ ਕੇ ਆ ਗਿਆ ਤਾਂ ਕਸ਼ਮੀਰ ਦਾ ਮਸਲੇ ਦੇ ਵਿੱਚ ਇੰਟਰਵੀਨ ਕਰੇਗਾ ਔਰ ਮਸਲੇ ਨੂੰ ਹੱਲ ਕਰਵਾਉਣ ਪਾਸੇ ਇੱਕ ਸੀਰੀਅਸ ਲੱਗ ਰਿਹਾ ਸੀ। ਨੋਬਡੀ ਇਜ਼ ਟਾਕਿੰਗ ਅਬਾਊਟ ਕਸ਼ਮੀਰ। ਸਾਡੀ ਤਾਂ ਗੱਲ ਹੀ ਉਹਨਾਂ ਨੇ ਪਹਿਲਾਂ ਵੀ ਕਦੀ ਨਹੀਂ ਕੀਤੀ। ਕਸ਼ਮੀਰ ਦੀ ਉਹ ਕਰਦੇ ਸੀ, ਹੁਣ ਉਹਨਾਂ ਨੇ ਕਸ਼ਮੀਰ ਦੀ ਕਰਨੀ ਵੀ ਬੰਦ ਕਰ ਦਿੱਤੀ ਹੈ। ਅਤੇ ਜਿਸ ਤਰੀਕੇ ਦੇ ਨਾਲ ਉਹਨੇ ਇੰਡੀਆ ਨੂੰ ਗਲੇ ਲਾਇਆ, ਇੰਡੀਆ ਦੇ ਨਾਲ ਜਿਸ ਤਰੀਕੇ ਦੇ ਨਾਲ ਉਸਨੇ ਜਿਸ ਤਰੀਕੇ ਦੇ ਨਾਲ ਗਰਮਜੋਸ਼ੀ ਦੇ ਨਾਲ ਵੈਲਕਮ ਕੀਤਾ ਹੈ ਮੋਦੀ ਨੂੰ, ਨੈਚੁਰਲ ਗੱਲ ਹੈ ਕਿ ਮੋਦੀ ਹੋਰ ਇੰਬੋਲਡਨ ਹੋਏਗਾ। ਉਹਦੀ ਜਿਹੜੀ ਡੋਮੈਸਟਿਕ ਨੀਡ ਹੈ ਉਹ ਬਾਈਡਨ ਨੇ ਪੂਰੀ ਕਰ ਦਿੱਤੀ ਹੈ। ਉਹ ਘਰ ਆ ਕੇ ਜਿਹੜੀਆਂ ਉਹਨੂੰ ਲੱਗੇਗਾ ਕਿ ਜਿਹੜਾ ਸਾਡਾ ਘੱਟ ਗਿਣਤੀਆਂ ਪ੍ਰਤੀ ਸਾਡਾ ਰਵੱਈਆ ਹੈ, ਵਰਲਡ ਇਜ਼ ਨਾਟ ਬੋਦਰਡ ਅਬਾਊਟ ਦੈਟ। ਦੁਨੀਆ ਨੂੰ ਕੋਈ ਉਹਦੀ ਪਰਵਾਹ ਨਹੀਂ ਹੈ, ਅਤੇ ਜਿਸ ਤਰ੍ਹਾਂ ਅਸੀਂ ਜੁੱਤੀ ਦੇ ਜ਼ੋਰ ਨਾਲ ਰੱਖਿਆ ਅਸੀਂ ਰੱਖ ਸਕਦੇ ਹਾਂ। ਉਹ ਹੋਰ ਵੀ ਸਾਨੂੰ ਦਬਾ ਕੇ ਰੱਖਣਗੇ ਕਿਉਂਕਿ ਦੁਨੀਆ ਨੇ ਉਹਨਾਂ ਨੂੰ ਸਵਾਲ ਹੀ ਨਹੀਂ ਕੀਤੇ। ਅਤੇ ਜੇ ਬਰਕ ਓਬਾਮਾ ਨੇ ਸਵਾਲ ਕੀਤਾ ਜਾਂ ਕਿਸੇ ਕਾਂਗਰਸਮੈਨ ਨੇ ਸਵਾਲ ਕੀਤਾ, ਜਾਂ ਜਦੋਂ ਦੋਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਅਤੇ ਵਾਲ ਸਟਰੀਟ ਜਰਨਲ ਦੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਕਿ ਤੁਸੀਂ ਜਿਹੜਾ ਇੰਡੀਆ ਉਹ ਲਾਰਜੈਸਟ ਡੈਮੋਕ੍ਰੇਸੀ ਆਪਣੇ ਆਪ ਨੂੰ ਕਲੇਮ ਕਰਦਾ ਹੈ, ਪਰ ਉੱਥੇ ਤੁਸੀਂ ਤੁਹਾਡੀਆਂ ਸਰਕਾਰਾਂ ਕ੍ਰਿਟਿਕਸ ਨੂੰ ਸਾਇਲੈਂਸ ਕਰ ਰਹੀਆਂ ਨੇ, ਹਿਊਮਨ ਰਾਈਟਸ ਅਬਿਊਜ਼ਿਜ਼ ਹੋ ਰਹੇ ਨੇ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤਾਂ ਮੋਦੀ ਨੇ ਗੋਲ-ਮੋਲ ਜਵਾਬ ਦੇ ਕੇ ਬਾਈਡਨ ਦੀ ਕਹੀ ਹੋਈ ਇਹ ਗੱਲ ਕਿ US ਜਿਹੜਾ ਡੈਮੋਕ੍ਰੇਸੀ ਜਿਹੜੀ US ਦੇ ਵਿੱਚ ਹੈ, ਇਟ ਇਜ਼ ਇਨ ਦੇਅਰ DNA, ਅਤੇ ਮੋਦੀ ਨੇ ਵੀ ਉਹ ਗੱਲ ਕਹਿਤੀ ਕਿ ਡੈਮੋਕ੍ਰੇਸੀ ਇਜ਼ ਆਲਸੋ ਇਨ ਆਵਰ DNA। ਅਤੇ ਉਸੇ ਗੱਲ ਨੂੰ ਘੁਮਾ ਕੇ ਆਪਣਾ ਇੱਕ ਜਵਾਬ ਜਿਹਾ ਦੇ ਦਿੱਤਾ, ਸੈਟਿਸਫਾਈ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਲਈ ਦੋਨਾਂ ਮੁਲਕਾਂ ਦੀ, ਦੋਨਾਂ ਹੈਡਸ ਆਫ ਦ ਕੰਟਰੀਜ਼ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਉੱਠਣਾ ਹੀ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਆਲ ਇਜ਼ ਨਾਟ ਵੈਲ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਠੀਕ ਨਹੀਂ ਹੈ। ਇਹ ਸਵਾਲ ਉੱਠਿਆ। ਬੇਸ਼ੱਕ ਉਹਨੇ ਮੋਦੀ ਨੇ ਗੋਲ-ਮੋਲ ਜਵਾਬ ਦਿੱਤੇ, ਉਹਨੇ ਝੂਠ ਵੀ ਬੋਲਿਆ, ਝੂਠ ਬੋਲ ਕੇ ਗੱਲ ਨੂੰ ਮਤਲਬ ਆਏਗੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸਵਾਲ ਉੱਠਿਆ। ਅਤੇ ਸਵਾਲ ਉੱਠਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਦੁਨੀਆ ਨੂੰ ਪਤਾ ਲੱਗਾ ਕਿ ਸਭ ਠੀਕ ਨਹੀਂ ਹੈ। ਪਰ ਦੇਖੋ, ਅਸੀਂ ਕਈ ਵਾਰੀ ਇਸ ਗੱਲ ਦੀ ਤਸੱਲੀ ਵੀ ਕਰ ਲੈਂਦੇ ਹਾਂ। ਸਾਨੂੰ ਇੱਕ ਧਰਾਸ ਮਿਲਦੀ ਹੈ ਕਿ ਕਿਸੇ ਕੋਨੇ ਦੇ ਵਿੱਚ ਸਾਡੀ ਕਿਤੇ ਕੋਈ ਗੱਲ ਹੋਈ ਹੈ, ਹੋ ਰਹੀ ਹੈ। ਪਰ ਸਾਡੀ ਤਰਾਸਦੀ ਇਹ ਹੈ ਕਿ ਗਵਰਨਮੈਂਟ ਟੂ ਗਵਰਨਮੈਂਟ ਇੱਕ ਕਨਵੇ ਨਹੀਂ ਕੀਤਾ ਜਾਂਦਾ। ਗਵਰਨਮੈਂਟ ਟੂ ਗਵਰਨਮੈਂਟ ਮਤਲਬ US ਨੇ ਇੰਡੀਆ ਨੂੰ ਆਫੀਸ਼ੀਅਲ ਲੈਵਲ 'ਤੇ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਆਫੀਸ਼ੀਅਲ ਲੈਵਲ 'ਤੇ ਇਹ ਗੱਲ ਨਹੀਂ ਕਹੀ ਜਿਹੜੇ ਉੱਥੋਂ ਦੇ ਕਾਂਗਰਸਮੈਨ ਕਹਿ ਰਹੇ ਨੇ, NGOs ਕਹਿ ਰਹੇ ਨੇ ਜਾਂ ਮੀਡੀਆ ਕਹਿ ਰਿਹਾ। ਔਰ ਜਿੰਨੀ ਦੇਰ ਤੱਕ ਅਮਰੀਕਨ ਗਵਰਨਮੈਂਟ
ਡਾਇਰੈਕਟਲੀ ਅੱਖ ਪਾ ਕੇ ਇੰਡੀਆ ਨੂੰ ਇਹ ਗੱਲ ਨਹੀਂ ਕਹੇਗੀ ਕਿ ਤੁਸੀਂ ਆਪਣੀ ਹਿਊਮਨ ਰਾਈਟਸ ਕੰਡੀਸ਼ਨ ਨੂੰ ਇੰਪਰੂਵ ਕਰੋ, ਜਿਹੜੀਆਂ ਤੁਹਾਡੀਆਂ ਉੱਥੇ ਕੌਨਫਲਿਕਟਸ ਨੇ ਉਹਨਾਂ ਨੂੰ ਰਿਜ਼ੋਲਵ ਕਰੋ, ਉਨੀ ਦੇਰ ਤੱਕ ਮੈਨੂੰ ਲੱਗਦਾ ਕਿ ਸਾਡੀ ਸਥਿਤੀ ਦੇ ਵਿੱਚ ਕੋਈ ਫਰਕ ਨਹੀਂ ਆਉਣ ਵਾਲਾ। ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਦਲ ਖਾਲਸਾ ਵੱਲੋਂ ਇਹਦੇ ਬਾਬਤ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਕਟੀਵਿਟੀ ਹੋਵੇ ਤਾਂ ਉਹਦੇ ਬਾਰੇ ਜ਼ਰੂਰ ਸੰਗਤ ਨੂੰ ਜਾਣੂ ਕਰਾਓ। ਦੇਖੋ, ਜੋ ਕਿਲਿੰਗਸ ਹੋਈਆਂ ਨੇ ਅਸੀਂ ਉਹਦੇ ਤੋਂ ਪ੍ਰਭਾਵਿਤ ਹਾਂ, ਕਿਉਂਕਿ ਅਸੀਂ ਮੂਵਮੈਂਟ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਪੰਜਾਬ ਦੇ ਵਿੱਚ, ਔਰ ਮੂਵਮੈਂਟ ਦੇ ਅਸੀਂ ਪੈਰੋਕਾਰ ਹਾਂ। ਉਸ ਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੂਵਮੈਂਟ ਨੂੰ, ਖਾਲਿਸਤਾਨ ਮੂਵਮੈਂਟ ਨੂੰ ਡੈਮੋਕ੍ਰੈਟਿਕਲੀ, ਪੋਲੀਟੀਕਲੀ ਅਸੀਂ ਅੱਗੇ ਲੈ ਕੇ ਚੱਲੀਏ। ਔਰ ਇਹ ਜਿਹੜੀਆਂ ਕਿਲਿੰਗਸ ਹੋਈਆਂ ਨੇ ਇਹ ਇੱਕ ਸੰਕੇਤ ਨੇ ਕਿ ਇਹ ਗੱਲ ਇੱਥੇ ਖਤਮ ਨਹੀਂ ਹੋਣੀ, ਅੱਗੇ ਚੱਲੇਗੀ, ਹੋਰ ਚੱਲੇਗੀ। ਕਿਹਦੀ ਵਾਰੀ ਆਉਂਦੀ ਹੈ ਪਤਾ ਨਹੀਂ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਤੁਸੀਂ ਮੇਰੇ ਖਿਆਲ ਸਾਰੇ 84 ਤੋਂ ਬਾਅਦ ਬੌਰਨ ਹੋ, ਪਰ 84 ਤੋਂ ਪਹਿਲਾਂ ਨਾ ਗਵਰਨਮੈਂਟ ਆਫ ਇੰਡੀਆ ਨੇ ਇੱਕ ਨਾ ਬੜਾ ਮਜ਼ਾਕ ਢੰਗ ਦੇ ਨਾਲ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬੈਡ ਨੇਮ ਦੇਣ ਲਈ, ਉਹਨਾਂ ਨੂੰ ਇੱਕ ਵਾਇਲੈਂਟ ਪਰਸਨ ਸ਼ੋਅ ਕਰਨ ਲਈ ਇੱਕ ਫਾਲਸ ਨੈਰੇਟਿਵ ਬਿਲਡ ਕੀਤਾ ਸੀ, ਔਰ ਬਹੁਤ ਪਪੂਲਰ ਹੋਇਆ ਸੀ ਕਿ ਜਰਨੈਲ ਸਿੰਘ ਨੇ ਇੱਕ ਘੜਾ ਰੱਖਿਆ ਹੋਇਆ ਅਤੇ ਉਹਦੇ 'ਚ ਪਰਚੀ ਪਾਉਂਦੇ ਨੇ, ਜਿਹਦੀ ਪਰਚੀ ਨਿਕਲ ਆਉਂਦੀ ਉਹਨੂੰ ਸੋਧ ਦਿੰਦੇ ਨੇ। ਤੁਸੀਂ ਸੁਣਿਆ ਹੋਏਗਾ, ਬਾਤ ਸੁਣਿਆ ਨਾ? ਮੈਨੂੰ ਲੱਗਦਾ ਕਿ ਇੰਡੀਆ ਨੇ ਹੁਣ ਉਹ ਕੰਮ ਸ਼ੁਰੂ ਕੀਤਾ। ਹੁਣ ਪਰਚੀ ਨਿਕਲਦੀ ਹੈ ਅਤੇ ਉਸ ਪਰਚੀ 'ਚ ਜਿਹਦਾ ਨਾਂ ਹੁੰਦਾ, ਜਿਸ ਖਾਲਿਸਤਾਨੀ ਦਾ ਨਾਂ ਹੁੰਦਾ, ਉਹਦੀ ਵਾਰੀ ਲਾਈ ਜਾਂਦੀ ਹੈ। ਪਰਮਜੀਤ ਸਿੰਘ ਪੰਜਵੜ ਦੀ ਐਕਸਟ੍ਰੈਡੀਸ਼ਨ ਮੰਗੀ ਗਈ, ਜਦੋਂ ਕਾਨੂੰਨੀ ਤੌਰ 'ਤੇ ਨਹੀਂ ਮਿਲੀ ਅਤੇ ਗੈਰ ਕਾਨੂੰਨੀ ਤੌਰ 'ਤੇ ਉਹਨੂੰ ਸਾਇਲੈਂਸ ਕੀਤਾ ਗਿਆ। ਜਦੋਂ ਜਸਟਿਨ ਟਰੂਡੋ 2018 ਦੇ ਵਿੱਚ ਅੰਮ੍ਰਿਤਸਰ ਆਉਂਦੇ ਨੇ, ਕੈਪਟਨ ਅਮਰਿੰਦਰ ਸਿੰਘ ਨੇ 9 ਬੰਦਿਆਂ ਦੀ ਲਿਸਟ ਦਿੱਤੀ ਸੀ, ਜਿਹਦੇ 'ਚ ਹਰਦੀਪ ਸਿੰਘ ਨਿੱਜਰ ਦਾ ਨਾਂ ਸੀ। ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗੀ ਗਈ। ਜਦੋਂ ਕੈਨੇਡਾ ਨੇ ਲੀਗਲੀ ਉਸ ਦੀ ਹਵਾਲਗੀ ਨਹੀਂ ਕੀਤੀ ਅਤੇ ਇਹਨਾਂ ਨੇ ਇਲੀਗਲ ਢੰਗ ਦੇ ਨਾਲ ਉੱਥੇ ਪਹੁੰਚ ਕੇ ਉਹਨੂੰ ਸਾਇਲੈਂਸ ਕੀਤਾ। ਸੋ ਮੈਂ ਤਾਂ ਪਹਿਲੀ ਗੱਲ ਤਾਂ ਇਹ ਕਹਾਂਗਾ ਕਿ ਜਿਨ੍ਹਾਂ ਦੇ ਨਾਮ ਜਿਸ ਮੁਲਕ ਦੇ ਵਿੱਚ ਇੰਡੀਆ ਨੇ ਐਕਸਟ੍ਰੈਡੀਸ਼ਨ ਲਈ ਮੰਗ ਕੀਤੀ ਹੋਈ ਹੈ, ਉਹ ਸਾਰੇ ਸਾਵਧਾਨ ਹੋਣ, ਕਿਉਂਕਿ ਫਸਟ ਟਾਰਗੇਟ ਤਾਂ ਉਹ ਨੇ। ਠੀਕ ਹੈ। ਸੈਕਿੰਡ ਹੈਗਾ ਕਿ ਕਮਿਊਨਿਟੀ ਨੂੰ ਪ੍ਰੋਐਕਟਿਵ ਹੋਣਾ ਪਏਗਾ ਵਰਲਡ ਲੈਵਲ 'ਤੇ। ਜਿੱਥੇ ਖਾਲਿਸਤਾਨੀ ਐਕਟਿਵਿਸਟ ਬੈਠੇ ਨੇ, ਸਿੱਖ ਐਕਟਿਵਿਸਟ ਬੈਠੇ ਨੇ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਸਮਝ ਹੈ, ਉਹਨਾਂ ਨੂੰ ਆਪਣੀ ਗਵਰਨਮੈਂਟਸ ਨੂੰ ਇਤਲਾਹ ਕਰਨੀ ਚਾਹੀਦੀ ਹੈ, ਔਰ ਉਹਨਾਂ ਨੂੰ ਆਪਣੀ ਗਵਰਨਮੈਂਟਸ ਨੂੰ ਕੌਸ਼ੀਅਸ ਕਰਨਾ ਚਾਹੀਦਾ ਕਿ ਜੋ ਕੁਝ ਹੋ ਰਿਹਾ ਇਹ ਅੱਗੇ ਵੀ ਹੋਏਗਾ। ਅਸੀਂ ਕੈਨੇਡਾ ਗਵਰਨਮੈਂਟ ਨੂੰ ਚਿੱਠੀ ਪਾਈ ਹੈ। ਅਸੀਂ ਉਹਨਾਂ ਦੇ ਕੋਲੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਫੇਅਰ ਪ੍ਰੋਬ ਦੀ ਮੰਗ ਕੀਤੀ ਹੈ, ਜਸਟਿਸ ਦੀ ਮੰਗ ਕੀਤੀ ਹੈ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇਕਨੋਮਿਕ ਕਾਰਨਸ ਤੋਂ ਉੱਪਰ ਉੱਠੋ, ਅਤੇ ਚਾਹੇ ਕੌਂਸਪੀਰੇਟਰਸ ਤੁਹਾਡੀ ਧਰਤੀ 'ਤੇ ਨੇ, ਚਾਹੇ ਤੁਹਾਡੀ ਧਰਤੀ ਤੋਂ ਬਾਹਰ ਬੈਠੇ ਨੇ, ਉਹਨਾਂ ਨੂੰ ਐਕਸਪੋਜ਼ ਕਰੋ, ਉਹਨਾਂ ਨੂੰ ਫਾਈਂਡ ਆਊਟ ਕਰੋ, ਉਹਨਾਂ ਨੂੰ ਫੜੋ, ਉਹਨਾਂ ਨੂੰ ਪਨਿਸ਼ ਕਰੋ ਐਜ਼ ਪਰ ਕੈਨੇਡੀਅਨ ਲਾਜ਼। ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਤੁਹਾਡੇ ਕੋਲ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਮੰਗ ਕੀਤੀ ਸੀ, ਜਦੋਂ ਇਹ ਫੇਲ ਹੋਏ ਨੇ ਤੁਹਾਡੇ ਕੋਲੋਂ ਲੈਣ ਲਈ ਲੀਗਲੀ, ਤਾਂ ਸਾਨੂੰ ਲੱਗਦਾ ਹੈ ਕਿ ਇਹਨਾਂ ਨੇ ਇਲੀਗਲ ਮੀਨਸ ਯੂਜ਼ ਕਰਕੇ ਉਹਨੂੰ ਸਾਇਲੈਂਸ ਕੀਤਾ। ਸਾਰੇ ਸਿੱਖਾਂ ਨੂੰ ਬਾਹਰ ਅਲਰਟ ਹੋ ਕੇ ਆਪਣੀ ਗਵਰਨਮੈਂਟਸ ਨੂੰ ਲਿਸਟ ਵੀ ਦੇਣੀ ਚਾਹੀਦੀ ਹੈ, ਜਿਨ੍ਹਾਂ ਬੰਦਿਆਂ 'ਤੇ ਸਾਨੂੰ ਮਹਿਸੂਸ ਹੁੰਦਾ, ਸਾਨੂੰ ਰਿਅਲਾਈਜ਼ ਹੁੰਦਾ ਕਿ ਉਹ ਬੰਦੇ ਇਹਨਾਂ ਦੀ ਟਾਰਗੇਟ 'ਤੇ ਹੋ ਸਕਦੇ ਨੇ। ਬੈਕ ਹੋਮ ਪੰਜਾਬ ਦੇ ਵਿੱਚ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਜਿਹੜੀਆਂ ਲਾਸਟ ਪ੍ਰੇਅਰ ਸੀਗੀਆਂ, ਅੰਤਿਮ ਅਰਦਾਸ ਸੀ, ਉਹ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਨਿਭਾਈਆਂ ਸੀ ਰਸਮਾਂ। ਉਸੇ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਦੀ ਵੀ ਅਸੀਂ ਅੰਤਿਮ ਰਸਮਾਂ, ਜਿਹੜੀ ਅੰਤਿਮ ਅਰਦਾਸ ਹੈ, ਸ਼ਰਧਾਂਜਲੀ ਸਮਾਗਮ ਹੈ, ਉਹ 1 ਜੁਲਾਈ ਨੂੰ ਦਰਬਾਰ ਸਾਹਿਬ ਕਰਨ ਜਾ ਰਹੇ ਹਾਂ। ਸਾਡਾ ਫਰਜ਼ ਹੈ, ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਹ ਲੋਕ ਸੰਘਰਸ਼ ਵਿੱਚ ਆਏ,
ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੋਇਆ, ਉਹਦੀ ਬੇਹੁਰਮਤੀ ਹੋਈ, ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਉਹਦਾ ਬਦਲਾ ਲੈਣ ਲਈ ਇਹ ਸਾਰੇ ਜਿਹੜੇ ਨੌਜਵਾਨ ਸੀ ਇਹ ਉਸ ਵੇਲੇ ਪਰ ਜਵਾਨੀ 'ਚ ਘਰ-ਬਾਰ ਛੱਡ ਕੇ ਇਹਨਾਂ ਰਾਹਾਂ 'ਤੇ ਤੁਰੇ। ਸੋ ਸਾਡਾ ਫਰਜ਼ ਹੈ ਕਿ ਇਹਨਾਂ ਦੀ ਜਿਹੜੀ ਅੰਤਮ ਅਰਦਾਸ ਹੈ ਉਹ ਦਰਬਾਰ ਸਾਹਿਬ ਸਮੂਹ ਅੰਦਰ ਹੀ ਹੋਵੇ। ਉਹ ਸਾਡੇ ਸਾਰਿਆਂ ਦਾ, ਸਾਰੀ ਕੌਮ ਦਾ ਕੇਂਦਰੀ ਧੁਰ ਹੈ, ਕੇਂਦਰੀ ਸਥਾਨ ਹੈ। ਉੱਥੇ ਅਰਦਾਸ ਕਰਕੇ ਅਸੀਂ ਇਹਨਾਂ ਨੂੰ ਜਿੱਥੇ ਸ਼ਰਧਾਂਜਲੀ ਦੇਣੀ ਹੈ, ਇਹਨਾਂ ਨੂੰ ਯਾਦ ਕਰਨਾ ਹੈ, ਤਾਂ ਉੱਥੇ ਅਸੀਂ ਆਪਣੀ ਕਮਿਟਮੈਂਟ ਵੀ ਦੁਬਾਰਾ ਦੁਹਰਾਉਂਦੇ ਹਾਂ ਕਿ ਜਿਨ੍ਹਾਂ ਰਾਹਾਂ 'ਤੇ ਜਿਨ੍ਹਾਂ ਮੰਜ਼ਿਲਾਂ ਲਈ ਇਹ ਤੁਰੇ ਸੀ, ਬੇਸ਼ੱਕ ਉਹ ਅਜੇ ਅਧੂਰੇ ਨੇ ਔਰ ਇਹ ਵੀਰ ਸਾਡੇ ਤੋਂ ਚਲੇ ਗਏ ਨੇ, ਪਰ ਅਸੀਂ ਉਹ ਮੰਜ਼ਿਲ ਤੱਕ ਉਸ ਮੰਜ਼ਿਲ ਨੂੰ ਸਰ ਕਰਨ ਲਈ ਆਪਣੀ ਜਿਹੜੀ ਸਟਰਗਲ ਦੀ ਉਹਨੂੰ ਕੰਟੀਨਿਊ ਰੱਖਾਂਗੇ। ਫਸਟ ਟਾਈਮ ਹੈ ਕਿ ਅਸੀਂ ਇਹ ਵੀ ਡਿਸਾਈਡ ਕੀਤਾ ਔਰ ਇਹ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਕਿਸੇ ਸਿੱਖ ਆਰਗੇਨਾਈਜੇਸ਼ਨ ਨੇ ਡਾਇਰੈਕਟਲੀ ਜਿਹੜਾ ਇਹਨਾਂ ਕਿਲਿੰਗਸ ਦੇ ਖਿਲਾਫ ਪ੍ਰੋਟੈਸਟ ਹੈ ਉਹ ਉਸ ਏਜੰਸੀ ਦੇ ਬੂਹੇ ਦੇ ਸਾਹਮਣੇ ਕਰਨ ਦਾ ਫੈਸਲਾ ਕੀਤਾ ਹੈ, ਜਿਹਦੇ ਕੋਲ ਐਕਸਟਰਨਲ ਓਪਰੇਸ਼ਨਸ ਜਿਹਦੇ ਅਧਿਕਾਰ ਖੇਤਰ 'ਚ ਆਉਂਦੇ ਨੇ। ਜਿਹੜੀ RAW ਹੈ, ਉਹਦਾ ਨਾਂ ਤਾਂ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ, ਪਰ ਉਹ ਇੰਡੀਆ ਦੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਹੈ ਅਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਓਪਰੇਸ਼ਨਸ ਹੁੰਦੇ ਨੇ, ਜਿਹੜਾ ਡਰਟੀ ਟ੍ਰਿਕਸ ਡਿਪਾਰਟਮੈਂਟ ਹੈ ਜਿਹੜਾ ਇਸ ਤਰ੍ਹਾਂ ਦੇ ਓਪਰੇਸ਼ਨਸ ਕਰਦੀ ਹੈ ਥਾਂ ਥਾਂ 'ਤੇ, ਉਹ ਇਹੀ ਏਜੰਸੀ ਹੈ ਜਿਹਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਅਧਿਕਾਰ ਹੈ ਕਰਨ ਦੇ। ਸੋ ਅਸੀਂ ਉਹਨਾਂ ਦੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਫਿਸ ਹੈ ਉਹਦੇ ਬਾਹਰ ਪ੍ਰੋਟੈਸਟ ਕਰਾਂਗੇ 1 ਜੁਲਾਈ ਨੂੰ, ਭੋਗ ਤੋਂ ਬਾਅਦ, ਜਿਹੜਾ ਉੱਥੇ ਦਰਬਾਰ ਸਾਹਿਬ ਭੋਗ ਪਏਗਾ ਉਸ ਤੋਂ ਬਾਅਦ। ਸਾਡੀ ਆਰਗੇਨਾਈਜੇਸ਼ਨਸ ਦੇ ਓਨਲੀ 100 ਯੰਗਸਟਰਸ ਜਿਹੜੇ ਨੇ, 100 ਨੌਜਵਾਨ ਪਰਮਜੀਤ ਸਿੰਘ ਮੰਡ ਦੇ ਨਾਲ ਜਾਣਗੇ ਅਤੇ ਆਪਣਾ ਜਿਹੜਾ ਪ੍ਰੋਟੈਸਟ ਵੀ ਲੌਂਚ ਕਰਕੇ ਆਉਣਗੇ ਅਤੇ ਆਪਣਾ ਇੱਕ ਮੈਸੇਜ ਵੀ ਦੇਣਗੇ ਔਰ ਉਹ ਪਲੇ ਕਾਰਡਸ 'ਤੇ ਲਿਖਿਆ ਹੋਏਗਾ ਔਰ ਇੱਕ ਹੀ ਹੋਏਗਾ ਉਹਦਾ ਮੈਸੇਜ ਕਿ ਵੀ ਆਰ ਆਲਸੋ ਖਾਲਿਸਤਾਨੀਜ਼ ਕਿਲ ਅਸ ਟੂ, ਵੀ ਆਰ ਆਲਸੋ ਖਾਲਿਸਤਾਨੀਜ਼ ਕਿਲ ਅਸ ਟੂ, ਅਸੀਂ ਵੀ ਖਾਲਿਸਤਾਨੀ ਹਾਂ, ਸਾਨੂੰ ਵੀ ਮਾਰੋ। ਇਹ ਮੈਸੇਜ ਉਹਨਾਂ ਨੂੰ ਦੇਣਾ ਹੈ, ਸਿੰਬੋਲਿਕ ਹੈ। ਅਸੀਂ ਵੀ ਸਮਝਦੇ ਹਾਂ ਕਿ ਸਾਡੇ ਇਸ ਪ੍ਰੋਟੈਸਟ ਦੇ ਨਾਲ ਗਵਰਨਮੈਂਟ ਨੇ ਜਾਂ ਗਵਰਨਮੈਂਟ ਦੀ ਜਿਹੜੀ ਡੀਪ ਸਟੇਟ ਹੈ, ਮੈਂ ਕਹਾਂਗਾ ਗਵਰਨਮੈਂਟ ਨਹੀਂ, ਡੀਪ ਸਟੇਟ ਨੇ ਆਪਣੇ ਇਰਾਦੇ, ਆਪਣੇ ਮਨਸੂਬੇ ਛੱਡਣੇ ਨਹੀਂ। ਉਹਨਾਂ ਨੇ ਕੋਈ ਆਪਣੇ ਇਰਾਦਿਆਂ ਨੂੰ ਮਤਲਬ ਵਾਈਂਡ ਅਪ ਨਹੀਂ ਕਰ ਲੈਣਾ। ਉਹਨਾਂ ਨੇ ਜੋ ਸੋਚਿਆ, ਜੋ ਪਲਾਨ ਕੀਤਾ, ਉਹਨਾਂ ਨੇ ਅੱਗੇ ਵੀ ਕਰਨਾ ਹੈ। ਸੋ ਸਾਡਾ ਵੀ ਇੱਕ ਸਿੰਬੋਲਿਕ ਪ੍ਰੋਟੈਸਟ ਹੈ। ਇਹ ਪ੍ਰੋਟੈਸਟ ਕਰਕੇ ਅਸੀਂ ਦੁਨੀਆ ਦੇ ਸਿੱਖਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਣੀ ਆਪਣੀ ਜਗ੍ਹਾ 'ਤੇ ਇਸ ਤਰੀਕੇ ਦੇ ਨਾਲ ਹਾਈਪਰ ਹੋਵੋ, ਐਕਟਿਵ ਹੋਵੋ, ਪ੍ਰੋਐਕਟਿਵ ਹੋਵੋ। ਤੁਸੀਂ ਦੁਨੀਆ ਦੇ ਸਾਹਮਣੇ, ਆਪਣੇ ਮੁਲਕਾਂ ਦੇ ਸਾਹਮਣੇ, ਆਪਣੇ ਕਾਂਗਰਸਮੈਨ ਦੇ ਸਾਹਮਣੇ, ਉੱਥੋਂ ਦੀਆਂ ਗਵਰਨਮੈਂਟਸ ਦੇ ਸਾਹਮਣੇ ਇਹਨਾਂ ਨੂੰ ਐਕਸਪੋਜ਼ ਕਰੋ। ਸਾਡਾ ਜਾਣਾ, ਇਹ ਗੱਲ ਕਹਿਣਾ, ਐਕਸਪੋਜ਼ ਕਰਨਾ ਗਵਰਨਮੈਂਟ ਆਫ ਇੰਡੀਆ ਕਿ ਤੁਹਾਡੀ ਨੱਕ ਦੇ ਥੱਲੇ ਤੁਹਾਡੀਆਂ ਏਜੰਸੀਜ਼ ਦੇਖੋ ਕੀ ਕਰ ਰਹੀਆਂ ਨੇ। ਸਾਡਾ ਪ੍ਰੋਟੈਸਟ ਹੈਜ਼ ਨਥਿੰਗ ਟੂ ਡੂ ਵਿਦ ਪੰਜਾਬ ਗਵਰਨਮੈਂਟ, ਇਟ ਹੈਜ਼ ਨਥਿੰਗ ਟੂ ਡੂ ਵਿਦ ਪੰਜਾਬ ਪੁਲਿਸ। ਸਾਡਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ ਕੋਈ ਇਸ ਪ੍ਰੋਟੈਸਟ ਦਾ ਲੈਣਾ ਦੇਣਾ ਨਹੀਂ ਹੈ। ਇਹ ਪ੍ਰੋਟੈਸਟ ਸਿੱਧਾ ਸਿੱਧਾ ਗਵਰਨਮੈਂਟ ਆਫ ਇੰਡੀਆ ਦੇ ਅਗੇਂਸਟ ਹੈ ਕਿ ਤੁਹਾਡੀ ਡੀਪ ਸਟੇਟ, ਤੁਹਾਡੀਆਂ ਏਜੰਸੀਜ਼ ਇਹ ਸਭ ਕੁਝ ਕਰ ਰਹੀਆਂ ਨੇ ਤੁਹਾਡੀ ਨੱਕ ਥੱਲੇ। ਤੁਹਾਨੂੰ ਇਲਮ ਹੈ ਨਹੀਂ ਹੈ, ਅਸੀਂ ਉਸ ਡਿਬੇਟ ਵਿੱਚ ਨਹੀਂ ਪੈਂਦੇ, ਪਰ ਅਸੀਂ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਫਿਰ ਇੱਕ ਵਾਰ ਅੱਗ ਨਾਲ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ। ਤੁਸੀਂ ਫਿਰ ਸਿੱਖਾਂ ਨੂੰ ਉਕਸਾ ਰਹੇ ਹੋ। ਤੁਸੀਂ ਫਿਰ ਸਿੱਖਾਂ ਨੂੰ ਕੰਧ ਵੱਲ ਪੁਸ਼ ਕਰ ਰਹੇ ਹੋ, ਕੰਧ ਵੱਲ ਧੱਕ ਰਹੇ ਹੋ ਔਰ ਇਹਦੀ ਜ਼ਿੰਮੇਵਾਰੀ ਇਸ ਵਾਰ ਭਾਰਤ ਸਰਕਾਰ ਨੂੰ ਲੈਣੀ ਪਏਗੀ। ਇਹ ਪੰਜਾਬ ਗਵਰਨਮੈਂਟ ਨੂੰ ਵੀ ਸਮਝਣ ਦੀ ਲੋੜ ਹੈ, ਪੰਜਾਬ ਪੁਲਿਸ ਨੂੰ ਵੀ ਸਮਝਣ ਦੀ ਲੋੜ ਹੈ, ਕਿਉਂਕਿ ਜਿਹੜੀ ਅੱਗ ਲੱਗਣੀ ਹੈ ਇਸ ਕਿਲਿੰਗਸ ਤੋਂ ਬਾਅਦ, ਉਹਦੇ ਵਿੱਚ ਬਲਣਾ ਤੇ ਪੰਜਾਬ ਨੇ ਹੈ ਨਾ, ਪੰਜਾਬ ਦੇ ਲੋਕਾਂ ਨੇ ਹੈ ਨਾ। ਇਹ ਵੀ ਹੋ ਸਕਦਾ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਡੀਪ ਸਟੇਟ ਹੈ ਉਹ ਇਸ ਹੱਦ ਤੱਕ ਵੀ ਜਾ ਸਕਦੀ ਹੈ ਕਿ ਜਿਹੜੇ ਗੈਂਗਸਟਰਸ ਨੂੰ ਇਹ ਪ੍ਰੋਕਲੇਮਡ ਓਫੈਂਡਰਸ ਡਿਕਲੇਅਰ ਕਰ ਰਹੇ ਨੇ, ਭਗੌੜੇ ਡਿਕਲੇਅਰ ਕਰ ਰਹੇ ਨੇ, ਉਹਨਾਂ ਨੂੰ ਬਾਹਰ ਕੁਝ ਹੈਗੇ ਨੇ, ਕੁਝ ਦੌੜ ਰਹੇ ਨੇ। ਹੋ ਸਕਦਾ ਹੈ ਕਿਸੇ
ਵੇਲੇ ਇਹ ਉਹਨਾਂ ਨੂੰ ਵੀ ਇਸ ਢਾਂਸੇ 'ਚ ਲੈ ਆਉਣ, ਉਹਨਾਂ ਦੇ ਅੱਗੇ ਵੀ ਇੱਕ ਕੈਰਟ ਜਿਹੜੀ ਇੱਕ ਗਾਜਰ ਲਟਕਾ ਦੇਣ ਕਿ ਅਸੀਂ ਤੁਹਾਨੂੰ ਤੁਹਾਡੇ ਕੇਸਿਸ ਮਾਫ ਕਰ ਦਿਆਂਗੇ, ਕਲੈਮੈਂਸੀ ਦੇ ਦਿਆਂਗੇ ਜੇ ਤੁਸੀਂ ਬਾਹਰ ਬੈਠੇ ਖਾਲਿਸਤਾਨੀਆਂ ਨੂੰ ਫਿਨਿਸ਼ ਕਰ ਦਿਓ। ਇਹ ਉਹਨਾਂ ਨੂੰ ਵੀ ਇੱਦਾਂ ਦੀ ਇੱਕ ਲਾਲਚ ਦਿੱਤਾ ਜਾ ਸਕਦਾ ਹੈ। ਸੋ ਹੈ ਉਹ ਵੀ ਪੰਜਾਬ ਦੇ ਵਾਸੀ, ਪੰਜਾਬ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਪੰਜਾਬ ਦੇ ਸਿਟੀਜ਼ਨਸ ਨੇ, ਪੰਜਾਬ ਪੁਲਿਸ ਵੀ ਪੰਜਾਬ ਦੀ ਸਿਟੀਜ਼ਨਸ ਹੈ। ਅਖੀਰਕਾਰ ਇਹ ਸਾਰੀ ਜਿਹੜੀ ਡਰਟੀ ਗੇਮ ਹੈ ਇਹ ਪੰਜਾਬ ਦੇ ਲੋਕਾਂ ਨੂੰ ਹੀ ਇੱਕ ਦੂਜੇ ਨਾਲ ਲੜਾਏਗੀ। ਸੋ ਸਾਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਮੀਡੀਆ ਹੈ, ਕੋਈ ਵੀ ਪੰਜਾਬ ਦਾ ਜਿਹੜਾ ਹਿਤੈਸ਼ੀ ਹੈ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਡਰਟੀ ਗੇਮ ਪੰਜਾਬ ਦੇ ਵਿੱਚ ਫਿਰ ਅੱਗ ਲਾਏਗੀ, ਪੰਜਾਬ ਨੂੰ ਬਲਦੀ ਦੇ ਅੱਗੇ ਸੁੱਟੇਗੀ। ਤਾਂ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਮਾਂ ਸਿਰ ਇਹ ਆਪਣੇ ਆਪ ਨੂੰ, ਆਪਣੀ ਆਤਮਾ ਨੂੰ ਜਗਾਈਏ, ਹਿੰਮਤ ਵੀ ਜੁਟਾਈਏ। ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਪ੍ਰੋਗਰਾਮ ਸਾਡੇ ਨੌਜਵਾਨਾਂ ਨੇ ਉਲੀਕਿਆ 1 ਜੁਲਾਈ ਦਾ, ਇਹ ਸੌਖਾ ਨਹੀਂ ਹੈ ਕਰਨਾ। ਹੁਣ ਤੱਕ ਦੇ ਸਾਡੇ ਸਾਰੇ ਪ੍ਰੋਗਰਾਮਾਂ ਨਾਲੋਂ ਇਹ ਪ੍ਰੋਗਰਾਮ ਸਾਡੇ ਲਈ ਔਖਾ ਹੋਏਗਾ ਕਰਨਾ। ਇਹ ਬਹੁਤ ਸੈਂਸਿਟਿਵ ਮੈਟਰ ਹੈ, ਇਹ ਏਜੰਸੀਆਂ ਬਹੁਤ ਸੈਂਸਿਟਿਵ ਨੇ। ਇਹਨਾਂ ਬਾਰੇ ਕਿਹਾ ਜਾਂਦਾ ਦੇ ਆਰ ਈਅਰਸ ਐਂਡ ਆਈਜ਼ ਆਫ ਦੀ ਗਵਰਨਮੈਂਟ, ਈਵਨ ਨਾਟ ਆਫ ਦੀ ਗਵਰਨਮੈਂਟ, ਆਫ ਦ ਕੰਟਰੀ। ਇਹ ਦੇਸ਼ ਤੇ ਸਰਕਾਰ ਦੀਆਂ ਅੱਖਾਂ ਤੇ ਕੰਨ ਹੁੰਦੇ ਨੇ। ਜਦੋਂ ਅਸੀਂ ਇਹਨਾਂ ਦੇ ਦਰ ਮੂਹਰੇ ਜਾ ਕੇ, ਦਰ ਦੇ ਮੂਹਰੇ ਬੈਠ ਕੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਤਾਂ ਇਹਨਾਂ ਲਈ ਇਹ ਡਾਈਜੈਸਟ ਕਰਨਾ ਬਹੁਤ ਔਖਾ ਹੋਏ। ਸੋ ਸਾਡਾ ਇਹ ਜਿਹੜਾ ਸਾਡਾ ਸਟੈਪ ਹੈ ਉਹ ਇਹਨਾਂ ਕੋਲ ਡਾਈਜੈਸਟ ਨਹੀਂ ਹੋਣਾ। ਆਈ ਨੋ ਇਹਨਾਂ ਕੋਲ ਡਾਈਜੈਸਟ ਨਹੀਂ ਹੋਣਾ। ਸੋ ਸਾਡੇ ਲਈ ਇਹ ਬਹੁਤ ਇੱਕ ਜਿਹੜਾ ਅਸੀਂ ਸਟੈਪ ਲੈਣ ਜਾ ਰਹੇ ਹਾਂ, ਇਹ ਬੜਾ ਹਾਰਡ ਸਟੈਪ ਹੈ। ਇਹ ਦੇਖਣ ਨੂੰ ਬਹੁਤ ਈਜ਼ੀ ਅਤੇ ਲਾਈਟ ਲੱਗਦਾ, ਪਰ ਅਸੀਂ ਫਸਟ ਟਾਈਮ ਇਹ ਸਟੈਪ ਚੁੱਕਣ ਜਾ ਰਹੇ ਹਾਂ। ਦੇਖਦੇ ਹਾਂ ਪੰਜਾਬ ਸਰਕਾਰ ਕੀ ਰਿਐਕਟ ਕਰਦੀ ਹੈ, ਪ੍ਰਸ਼ਾਸਨ ਕਿਵੇਂ ਰਿਐਕਟ ਕਰਦਾ, ਪਰ ਵੀ ਆਰ ਗੋਇੰਗ ਟੂ ਐਕਸਪੋਜ਼ ਦੀ ਡੀਪ ਸਟੇਟ ਐਂਡ ਦੀ ਏਜੰਸੀਜ਼ ਜਿਹੜੇ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ, ਇਲੀਗਲ ਵੇਜ਼ ਦੇ ਨਾਲ, ਰੋਂਗ ਵੇਜ਼ ਦੇ ਨਾਲ ਬਾਹਰ ਜਾ ਕੇ ਐਲੀਮੀਨੇਟ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਇਹ ਭਾਈ ਕੰਵਰਪਾਲ ਸਿੰਘ ਹੋਣਾ ਨੇ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ, ਜੋ ਭਾਰਤ ਦੇ ਵਿੱਚ ਅਤੇ ਭਾਰਤ ਤੋਂ ਬਾਹਰ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਕਾਰਕੁਨਾਂ ਨਾਲ ਹੋ ਰਿਹਾ। ਇਸ ਤੋਂ ਇਲਾਵਾ ਇਹਨਾਂ ਨੇ ਜੋ ਦਲ ਖਾਲਸਾ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਉਹਦੇ ਬਾਬਤ ਵੀ ਸਾਡੇ ਨਾਲ ਗੱਲਬਾਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।